ਇਹ ਪਿਛਲੀਆਂ 5 ਸਦੀਆਂ 'ਚ ਸਿੱਖੀ ਅਤੇ ਸਿੱਖਾਂ ਉੱਤੇ ਜਦੋਂ ਵੀ ਕੋਈ ਵਾਰ ਹੋਇਆ, ਸਿੱਧਾ ਜਾਂ ਅਸਿੱਧਾ ਉਹਦੇ ਪਿੱਛੇ ਹਿੰਦੂ ਕੱਟੜਵਾਦ ਦਾ ਹੱਥ ਜ਼ਰੂਰ ਸਾਬਤ ਸਾਡੇ ਸਾਹਮਣੇ ਵੀ ਇਹੋ ਜਿਹੇ ਠੱਗ ਖੜੇ ਆ ਥਾਂ ਥਾਂ ਤੇ, ਜਿਹੜੇ ਸਾਡੇ ਕੋਲੋਂ ਸਿੱਖੀ ਛੁਡਵਾ ਕੇ ਸਾਨੂੰ ਸਾਡੇ ਧਰਮ ਦੇ ਉਲਟ ਭੁਗਤਾਉਣਾ ਚਾਹੁੰਦੇ। ਤੇ ਸਾਰੇ ਇਤਿਹਾਸ ਵਿੱਚ ਕਰੋੜਾਂ ਇਹੋ ਜਿਹੀਆਂ ਗੱਲਾਂ ਨੇ ਜਦੋਂ ਕਹਿ ਕੇ ਮੁੱਕਰੇ ਨੇ। ਉਹ ਤਾਂ ਕਹਿੰਦੇ ਤਾਂ ਨੀਤੀ ਹੈ ਜੀ, ਠੱਗੀ ਮਾਰਨੀ, ਝੂਠ ਬੋਲਣਾ, ਮਕਾਰੀ ਕਰਨੀ। ਜਿਨ੍ਹਾਂ ਲਈ ਮੁੱਕਰਨਾ ਵੀ ਧਰਮ ਹੈ, ਉਹਨਾਂ ਉੱਤੇ ਯਕੀਨ ਕਰਨ ਵਾਲਾ ਬੰਦਾ ਬੇਵਕੂਫ ਨਹੀਂ ਤਾਂ ਹੋਰ ਕੀ ਹੈ। ਉਹਦੇ ਜੁੱਤੀਆਂ ਨਹੀਂ ਪੈਣੀਆਂ ਚਾਹੀਦੀਆਂ ਜਿਹੜਾ ਇਹੋ ਜਿਹੇ ਲੋਕਾਂ ਤੇ ਯਕੀਨ ਕਰੇ। ਇਹ ਬੀਜੇਪੀ 'ਚ ਸ਼ਾਮਲ ਹੋਣ ਵਾਲੇ ਸਿੱਖ ਚਿਹਰਿਆਂ ਦੀ ਭਾਵੇਂ ਸਿੱਖ ਕੌਮ 'ਚ ਕੋਈ ਬੁੱਕਤ ਨਹੀਂ, ਪਰ ਉਹਨਾਂ ਨੇ ਵੱਡਾ ਨੁਕਸਾਨ ਇਹ ਕੀਤਾ ਕਿ ਬੀਜੇਪੀ ਨੂੰ ਸਿੱਖਾਂ ਲਈ ਅਛੂਤ ਨਹੀਂ ਰਹਿਣ ਦਿੱਤਾ। ਆਰਐਸਐਸ ਨੂੰ, ਭਗਵੇਂ ਬ੍ਰਿਗੇਡ ਨੂੰ ਚੰਗੀ ਤਰ੍ਹਾਂ ਸਮਝ ਆ ਕਿ ਅਸੀਂ ਸਿਰਫ ਉਦੋਂ ਕਾਮਯਾਬ ਹੋ ਸਕਦੇ ਹਾਂ ਜਦੋਂ ਅਸੀਂ ਇਹਨਾਂ ਨਾਲ ਮੋਹ ਮੁਹੱਬਤ ਵਾਲਾ ਰਿਸ਼ਤਾ ਬਣਾ ਕੇ ਇਹਨਾਂ ਕੋਲੋਂ ਸਿੱਖੀ ਛੁਡਾਈ ਜਾਈਏ ਤੇ ਹਿੰਦੂਤਵ ਇਹਨਾਂ ਦੇ ਲੇਖੇ, ਇਹਨਾਂ ਤੇ ਰੰਗ ਚਾੜੀ ਜਾਈਏ। ਤੋ ਬਾਬੇ ਭੁੰਮੇ ਦੇ ਚੇਲਿਓ, ਫੂਲ ਕਿਉ ਜਾਂ ਹੋਰ ਲੱਲੜ ਪੱਲੜੋ, ਮਤ ਸੋਚੋ ਕਿ ਅਸੀਂ ਟਿਕ ਜਾਣ। ਬ੍ਰਾਹਮਣਵਾਦ ਨੇ ਝੰਡਾ ਚੱਕਿਆ ਹੋਇਆ ਵੀ ਸਿੱਖ ਇਤਿਹਾਸ ਅਤੇ ਸਿੱਖ ਫਲਸਫੇ ਦਾ ਬ੍ਰਾਹਮਣੀਕਰਨ ਕਰਨਾ, ਪਰ ਇਹ ਗੱਲ ਸਿਰੇ ਚੜ੍ਹਨੀ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਥ, ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। TV84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਭਾਜਪਾ 'ਚ ਜਦੋਂ ਗਿਆ ਤੇ ਪਿਛਲੇ 2 ਦਿਨ ਤੋਂ ਜਿਸ ਤਰੀਕੇ ਨਾਲ ਖਾਲਸਾ ਪੰਥ ਵੱਲੋਂ ਇਸ ਮਸਲੇ ਉੱਤੇ ਪੂਰਾ ਦ੍ਰਿੜਤਾ ਦੇ ਨਾਲ ਪੰਥ ਦਾ ਪੱਖ ਪੇਸ਼ ਕੀਤਾ ਜਾ ਰਿਹਾ, ਇਹਨੂੰ ਦੇਖਦਿਆਂ ਹੋਇਆਂ ਮੈਨੂੰ ਇਹ ਕਹਿਣ ਲੱਗਿਆ ਕੋਈ ਸ਼ਰਮ ਨਹੀਂ ਆ ਰਹੀ ਕਿ ਕਈ ਵਾਰ ਮੇਰੇ ਵਰਗੇ ਬੰਦੇ ਐਵੇਂ ਡਰੇ ਰਹਿੰਦੇ ਆ ਵੀ ਪਤਾ ਨਹੀਂ ਪੰਥ ਦੋਖੀ ਕਦੋਂ ਸਾਡੇ ਧਰਮ ਦੀ, ਕਦੋਂ ਸਾਡੀ ਕੌਮ ਦੀ ਕੋਈ ਨੁਕਸਾਨ ਕਰ ਸਕਦੇ। ਕੌਮ ਨੇ ਕਮਾਲ ਕੀਤੀ ਪਈ। ਕੌਮ ਨੇ ਜਿਸ ਤਰੀਕੇ ਨਾਲ ਇਸ ਨੁਕਤੇ ਦੇ ਆਧਾਰ ਤੇ ਆਪਣਾ ਪੱਖ ਪੇਸ਼ ਕੀਤਾ, ਆਨੰਦ ਆਇਆ ਪਿਆ। ਤੇ ਇਹ ਗੱਲ ਸਾਫ਼ ਤੌਰ ਤੇ ਖਾਲਸਾ ਪੰਥ ਵੱਲੋਂ ਐਲਾਨੀ ਜਾ ਰਹੀ ਆ ਕਿ ਸਾਨੂੰ ਭਾਜਪਾ ਉੱਤੇ ਇੱਕ ਨਵੇਂ ਪੈਸੇ ਦਾ ਯਕੀਨ ਨਹੀਂ। ਤੇ ਜਦੋਂ ਇਹ ਗੱਲ ਭਾਜਪਾ ਦੇ ਕਹਾੜੇ ਦਾ ਦਸਤਾ ਬਣੇ ਹੋਏ ਉਹਨਾਂ ਧਾਰਮਿਕ, ਸਮਾਜਿਕ, ਰਾਜਨੀਤਿਕ ਜਾਂ ਕਈ ਤਰ੍ਹਾਂ ਦੇ ਹੋਰ ਜਿਹੜੇ ਲੋਕ ਭੱਜੇ ਫਿਰਦੇ ਆ, ਇਹਨਾਂ ਨੂੰ ਜਦੋਂ ਸੁਣਦੀ ਹੋਊਗੀ ਤਾਂ ਫੇਰ ਘਰੇ ਬਹਿ ਕੇ ਸ਼ਰਮ ਤਾਂ ਆਉਂਦੀ ਹੋਊਗੀ ਵੀ ਅਸੀਂ ਆਪਦੇ ਆਪ ਨੂੰ ਕਿੱਡੇ ਕਿੱਡੇ ਵੱਡੇ ਵੱਡੇ ਅਹੁਦਿਆਂ ਨਾਲ ਨਵਾਜੀ ਫਿਰਦੇ ਆ, ਬੜੇ ਵਿਦਵਾਨ ਬਣੇ ਫਿਰਦੇ ਆ, ਸੁਪਰੀਮ ਕੋਰਟਾਂ ਦੇ ਵਕੀਲ ਬਣੇ ਫਿਰਦੇ ਆ, ਬਾਬੇ ਧੁੰਮੇ ਬਣੇ ਫਿਰਦੇ ਆ, ਤੇ ਆਹ ਤੇ ਉਹ ਤੇ ਆਹ ਪੰਥ ਜਿਨ੍ਹਾਂ ਕੋਲ ਸਾਡੇ ਵਰਗੇ ਬਹੁਤੇ ਅਡੰਬਰ ਨਹੀਂ ਹੈਗੇ, ਸੁਧਾਰਨ ਸਿੱਖ ਜਿਹੜੇ ਕਿਰਤ ਕਰਦੇ ਆ, ਜਿੰਨਾ ਹੋ ਸਕਿਆ ਨਾਮ ਜਪਦੇ ਆ ਤੇ ਵੰਡ ਕੇ ਛਕਦੇ। ਜਿੰਨਾ ਇਹਨਾਂ ਆਮ ਸਿੱਖਾਂ ਨੇ ਸਿੱਖੀ ਦੀ ਚੜ੍ਹਦੀ ਕਲਾ ਵਾਲਾ ਕੰਮ ਕਰਕੇ ਦਿਖਾਇਆ ਹੋਇਆ, ਜਿਸ ਤਰੀਕੇ ਨਾਲ ਆਮ ਸਿੱਖ ਪੰਥ ਦੀ ਲੜਾਈ ਲੜ ਰਹੇ ਨੇ, ਇਹ ਆ ਅਸਲੀ ਗੱਲ। ਮੈਂ ਦੇਖ ਰਿਹਾ, ਮੈਂ ਅਧਿਐਨ ਕਰ ਰਿਹਾ, ਮੈਂ ਇਹ ਕਹਿਣਾ ਜਿਹੜੇ ਸਾਡੇ ਹੋਰ ਭਰਾ ਸਾਡੀ ਆ ਸੁਣਦੇ ਆ ਗੱਲਬਾਤ, ਤੁਸੀਂ ਵੀ ਸੋਸ਼ਲ ਮੀਡੀਆ ਦੇ ਉੱਤੇ ਨਾ ਇਸ ਗੱਲ ਨੂੰ ਮੇਰੇ ਅਨੁਸਾਰ, ਮੇਰੀ ਬੇਨਤੀ ਦੇ ਉੱਤੇ ਧਿਆਨ ਮਾਰ ਕੇ ਦੇਖੋ। ਸਿੱਖਾਂ ਦੇ ਉਹ ਧੀਆਂ ਪੁੱਤ ਜਾਂ ਉਹ ਸਿੱਖ ਜਿਨ੍ਹਾਂ ਦੇ ਵਿੱਚ ਹੋ ਸਕਦਾ ਬਹੁਤ ਸਾਰੀਆਂ ਘਾਟਾਂ ਹੋਣ, ਕਿਸੇ ਦਾ ਮੂੰਹ ਸਿਰ ਮੁੰਨਿਆ ਹੋਇਆ, ਕਿਸੇ 'ਚ ਕੋਈ ਹੋਰ ਘਾਟ ਹੋ ਸਕਦੀ ਆ,
ਕਈ ਜੇ ਸਾਬਤ ਸੂਰਤ ਨੇ ਅੰਮ੍ਰਿਤਧਾਰੀ ਨਹੀਂ ਹੈਗੇ, ਜੇ ਅੰਮ੍ਰਿਤਧਾਰੀ ਨੇ ਤਾਂ ਨਿਤਨੇਮੀ ਨਹੀਂ ਹੈਗੇ, ਜਾਂ ਕੋਈ ਹੋਰ ਗੜਬੜ ਆ। ਮਤਲਬ ਇਹ ਗੱਲ ਤਾਂ ਮੰਨੀ ਜਾ ਸਕਦੀ ਆ ਵੀ ਉਹਨਾਂ ਦੇ ਜੇ ਆਪਾਂ ਨੁਕਸ, ਘਾਟਾਂ, ਔਗਣ ਗਿਣਨ ਬਹਿ ਜਾਈਏ, ਕਮਜ਼ੋਰੀਆਂ ਗਿਣਨ ਬਹਿ ਜਾਈਏ, ਤੇ ਆਪਾਂ ਕਹੀਏ ਕਿ ਲੈ ਦੱਸ ਆ ਵੀ ਬੋਲੀ ਜਾਂਦੇ ਆ। ਪਰ ਉਹਨਾਂ ਦੀ ਪੰਥ ਪ੍ਰਸਤੀ ਉੱਤੇ, ਉਹਨਾਂ ਦੀ ਕੌਮ ਪ੍ਰਸਤੀ ਉੱਤੇ, ਉੱਥੇ ਬਸ ਕਮਾਲਾਂ ਹੀ ਆਨੰਦ ਲਿਆਂਦਾ ਪਿਆ ਉਹਨਾਂ ਸਿੱਖਾਂ ਨੇ। ਔਰ ਬਹੁਤ ਵੱਡੀ ਗਿਣਤੀ ਵਿੱਚ ਉਹ ਜਿਹੜੇ ਪੰਜਾਬ ਰਹਿੰਦੇ ਨਹੀਂ, ਤੇ ਉਹਨਾਂ ਦੇ ਏਜੰਡੇ ਵਿੱਚ ਵੀ ਹੈ ਨਹੀਂ ਕਿ ਕੱਲ੍ਹ ਨੂੰ ਪੰਜਾਬ ਮੁੜਨਾ। ਉਹਨਾਂ ਦਾ ਏਜੰਡਾ ਬੜਾ ਸਪਸ਼ਟ ਵਾ ਕਿ ਅਸੀਂ ਤਾਂ ਹੁਣ ਬਾਹਰ ਆ ਗਏ ਹਾਂ, ਪਰ ਅਸੀਂ ਆਪਦੀ ਧਰਤੀ ਨੂੰ, ਅਸੀਂ ਆਪਦੇ ਲੋਕਾਂ ਨੂੰ, ਅਸੀਂ ਆਪਦੇ ਧਰਮ ਨੂੰ, ਆਪਦੀ ਬੋਲੀ ਨੂੰ, ਆਪਦੇ ਸੱਭਿਆਚਾਰ ਨੂੰ ਭੁੱਲ ਨਹੀਂ ਸਕਦੇ। ਤੇ ਇਹ ਗੱਲ ਮੈਂ ਵਾਰ-ਵਾਰ ਕਹਿੰਦਾ ਰਹਿੰਦਾ ਇਸ ਪ੍ਰੋਗਰਾਮ ਦੇ ਵਿੱਚ ਕਿ ਜਦੋਂ ਇਸ ਗੁਲਾਮ ਮਾਹੌਲ ਦੇ ਵਿੱਚੋਂ ਨਿਕਲ ਕੇ ਬੱਚੇ ਸਾਡੇ ਜਾਂ ਸਾਡੇ ਭੈਣ ਭਰਾ ਆਜ਼ਾਦ ਮਾਹੌਲ 'ਚ ਚਲੇ ਜਾਂਦੇ ਆ ਬਾਹਰਲੇ ਮੁਲਕਾਂ 'ਚ, ਉੱਥੇ ਜਾ ਕੇ ਜਦੋਂ ਉਹਨਾਂ ਨੂੰ ਹੋਰ ਜ਼ਿਆਦਾ ਸਪਸ਼ਟ ਹੁੰਦਾ ਕਿ ਸਾਡੀ ਕੌਮ ਦਾ ਹਿੰਦੂਕਰਨ ਕਰਨ ਲਈ ਭਾਗਵਾਂ ਬ੍ਰਿਗੇਡ, ਭਾਰਤੀ ਨਿਜ਼ਾਮ ਏਜੰਸੀਆਂ ਕੀ ਕੁਛ ਕਰ ਰਹੀਆਂ ਨੇ, ਫਿਰ ਉਹ ਪੂਰੀ ਜ਼ਿੰਮੇਵਾਰੀ ਨਾਲ ਆਪਦੀ ਗੱਲ ਕਰਦੇ। ਸੋ ਹਰਵਿੰਦਰ ਸਿੰਘ ਫੂਲਕੇ ਦੇ ਕਰਕੇ ਸਾਡੀ ਕੌਮ ਦੇ ਅੰਦਰ ਜਿਹੜਾ ਸਾਰਾ ਮਾਹੌਲ ਬਣਿਆ ਹੋਇਆ, ਹਰੇਕ ਸਿੱਖ ਇਹ ਦਿਖਾਉਣ ਤੇ ਤੁਲਿਆ ਹੋਇਆ ਹੈ ਕਿ ਭਾਜਪਾ ਵਾਲਿਓ, ਭਾਗਵੇਂ ਬ੍ਰਿਗੇਡ ਵਾਲਿਓ, ਤੁਸੀਂ ਬਾਬੇ ਧੁੰਮੇ ਨੂੰ ਛੱਡੋ, ਤੁਸੀਂ ਜਿਹਨੂੰ ਹੋਰ ਵੀ ਲੈ ਕੇ ਜਾਣਾ ਲੈ ਜਾਓ। ਇਹਨਾਂ ਨੂੰ ਸਟੇਜਾਂ ਤੇ ਬਿਠਾ ਕੇ ਇਹਨਾਂ ਤੋਂ ਕਹਾਓ ਜਿਹੜਾ ਕੁਝ ਤੁਹਾਡੇ ਉਹ ਲੰਡੂ ਜੇ ਸਾਧ, ਨੰਗੇ ਜੇ ਸਾਧ ਕਹਿੰਦੇ ਫਿਰਦੇ ਆ ਨਾ, ਸਿੱਖ ਤੋਂ सनातन का हिस्सा है, हम अब सनातनी हैं, सिख सनातनी हो गए हैं। ਤੁਸੀਂ ਇਹਨਾਂ ਤੋਂ ਕਹਾ ਲਓ ਬੇਸ਼ੱਕ ਦੀ। ਵੈਸੇ ਛੇਤੀ ਨਿਬੇੜੋ ਕੰਮ। ਜਦੋਂ ਜਦੋਂ ਵੀ ਇਹ ਜਿਹੜੇ ਲੋਕ ਨੇ ਜਿਹੜੇ ਸਿੱਖਾਂ ਦੇ ਵਿੱਚੋਂ ਭਾਗਵੇਂ ਬ੍ਰਿਗੇਡ ਦੇ ਏਜੰਟ ਬਣ ਕੇ ਉੱਥੇ ਜਾ ਕੇ ਸਿੱਖਾਂ ਨੂੰ ਬੇਵਕੂਫ ਬਣਾਉਣ ਲਈ ਕਿ ਜੀ ਐਵੇਂ ਮਾਰੀ ਜਾਂਦੇ ਆ, ਉਹ ਤਾਂ ਬੜਾ ਪਿਆਰ ਕਰਦੇ ਆ ਜੀ, ਉਹ ਤਾਂ ਸਿੱਖਾਂ ਦਾ ਸਤਿਕਾਰ ਹੀ ਬੜਾ ਕਰਦੇ ਆ, ਅਮਿਤ ਸ਼ਾਹ ਹੋਣੀ, ਮੋਦੀ ਹੋਣੀ। ਸੋ ਇਹ ਜਿਹੜੀਆਂ ਗੱਲਾਂ ਸਾਨੂੰ ਮੱਤਾਂ ਦਿੰਦੇ ਆ, ਭਾਗਵੇਂ ਬ੍ਰਿਗੇਡ ਦੇ ਏਜੰਟ ਪਹਾੜੇ ਦਾ ਦਸਤਾ ਬਣ ਕੇ ਘੁੱਸ ਬੈਠੀਏ, ਇਹਨਾਂ ਨੂੰ ਬੇਨਤੀ ਆ ਵੀ ਹੁਣ ਤੁਸੀਂ ਐਵੇਂ ਆਪਦੇ ਬੁਰਕੇ ਬਰਕੇ ਜੇ ਨਕਾਬ ਜਿਹੜੇ ਆ ਲਾਹੋ, ਠੋਕ ਵਜਾ ਕੇ ਭਾਗਵੇਂ ਬ੍ਰਿਗੇਡ ਦੀਆਂ ਸਟੇਜਾਂ ਤੇ ਖੜ ਕੇ ਕਿਹਾ ਕਰੋ ਵੀ ਅਸੀਂ ਤਾਂ ਜੀ ਸਨਾਤਨੀ ਕਹੋ, ਤਾਂ ਕਿ ਜਿਵੇਂ ਹੁਣ ਆਹ ਫੂਲਕੇ ਵਾਲੇ ਮਸਲੇ ਤੋਂ ਬਾਅਦ ਸਿੱਖਾਂ ਨੇ ਇਹ ਦੁਨੀਆ ਨੂੰ ਦੱਸਿਆ ਕਿ ਇਹ ਹੋਰ ਨੇ, ਅਸੀਂ ਹੋਰ। ਇਹ ਗੱਲ ਬਹੁਤ ਕਮਾਲ ਦੀ। ਹੁਣ ਇਸ ਮਸਲੇ ਉੱਤੇ ਆਪਾਂ ਅੱਗੇ ਕੁਝ ਚਰਚਾ ਕਰਨੀ ਹੈ। ਮੈਂ ਸਾਰੇ ਜਿਹੜੇ ਮੇਰੇ ਭਰਾ ਮੈਨੂੰ ਸੁਣਦੇ ਆ ਉਹਨਾਂ ਨੂੰ ਬੇਨਤੀ ਕਰਦਾ ਵੀ ਸਾਰੀ ਗੱਲ ਪੂਰੇ ਧੀਰਜ ਨਾਲ ਤੇ ਠਰਮੇ ਨਾਲ ਸੁਣਿਓ। ਅੱਜ ਮੇਰੇ ਪਿਆਰੇ ਵੀਰ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਕੋਈ ਨਾ ਫੋਟੋ ਪੋਸਟ ਕੀਤੀ, ਜਿਹੜੇ ਦਿੱਲੀ ਤਿਹਾੜ ਜੇਲ੍ਹ ਦੇ ਵਿੱਚ ਸਾਡੇ ਜੁਝਾਰੂ ਯੋਧੇ ਆ, ਉਹਨਾਂ ਨੇ ਕੋਈ ਅੰਦਰੋਂ ਫੋਟੋ ਭੇਜੀ ਹੋਣੀ ਹੈ। ਉਹਦੇ ਵਿੱਚ ਜੱਗੀ ਜੋਹਲ ਤੇ ਆਪਣਾ ਕੈਨੇਡੀਅਨ ਸ਼ੇਰੇ ਹੋਣੀ, ਬੱਗੇ ਹੋਣੀ, ਤੇ ਜਿਹੜੇ ਪਿਛਲੇ ਸਮੇਂ ਦੇ ਵਿੱਚ ਸਿੱਖ ਕੌਮ ਦੇ ਮਸਲਿਆਂ ਦੇ ਸੰਬੰਧ ਵਿੱਚ ਭਾਰਤੀ ਸਟੇਟ ਨੇ ਫੜ ਕੇ ਬੰਦ ਕੀਤੇ ਆ ਸਿੰਘ, ਉਹਨਾਂ ਦੀ ਚੜ੍ਹਦੀ ਕਲਾ ਵਾਲੀ ਇੱਕ ਫੋਟੋ ਜਦੋਂ ਮੈਂ ਦੇਖੀ ਤੇ ਉਹਨਾਂ ਵੱਲ ਦੇਖਦਿਆਂ ਮੇਰੇ ਮਨ ਵਿੱਚ ਇੱਕਦਮ ਆਇਆ ਬਈ ਇਹੋ ਜਿਹੇ ਬੇਸ਼ੁਮਾਰ ਸਾਡੇ ਭਰਾ ਇਸ ਮੌਕੇ ਭਾਰਤ ਦੀਆਂ ਜੇਲ੍ਹਾਂ 'ਚ ਬੰਦ ਨੇ, ਜਿਨ੍ਹਾਂ ਵਿੱਚੋਂ ਭਾਈ ਬਲਵੰਤ ਸਿੰਘ ਰਾਜੋਆਣੇ ਨੇ ਅੱਜ ਇੱਕ ਬਹੁਤ ਵੱਡੀ ਚਿੱਠੀ ਜਿਹੜੀ ਉਹਨਾਂ ਨੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਲਿਖ ਕੇ ਭੇਜੀ ਹੈ। ਅੱਜ ਦੇ ਅਜੀਤ ਅਖਬਾਰ ਦੇ ਸੰਪਾਦਕੀ ਸਫ਼ੇ ਤੇ ਉਹ ਵੱਡੀ ਸਾਰੀ ਚਿੱਠੀ ਛਪੀ ਹੈ, ਪੜ੍ਹਨ ਵਾਲੀ। ਮੈਨੂੰ ਚੇਤੇ ਆ ਰਿਹਾ ਸੀਗਾ ਕਿ 1990-91 ਦੇ ਵਿੱਚ ਇਸੇ ਤਰੀਕੇ ਨਾਲ ਭਾਈ ਜਿੰਦੇ ਸੁੱਖੇ ਦੀ ਚਿੱਠੀ ਛਪੀ ਸੀ, ਬਹੁਤ ਕਮਾਲ ਦੀ ਚਿੱਠੀ ਸੀ। ਤੇ ਇੱਕ ਹੋਰ ਚੀਜ਼ ਹੈ ਜਿਹੜੀ ਲੱਗਦੇ ਹੱਥ ਗੱਲ ਕਰਨੀ ਬਣਦੀ ਹੈ। ਅਜੀਤ ਅਖਬਾਰ ਦੇ ਉੱਤੇ ਇੱਕ ਬਹੁਤ ਵੱਡਾ ਨੀਤੀ ਬਿਆਨ, ਪਾਲਿਸੀ ਸਟੇਟਮੈਂਟ
ਜਥੇਦਾਰ ਬਾਬਾ ਗੁਰਜਨ ਸਿੰਘ ਮਾਨੋ ਚਾਹਲ ਦਾ ਛਪਿਆ ਸੀ। ਇਹ ਸਾਰੇ ਜਿਹੜੇ ਐਡੇ ਵੱਡੇ ਖੁੱਲੇ ਲਹਿਜੇ ਵਿੱਚ ਪੰਥ ਨੂੰ ਸਮਰਪਿਤ ਹੋ ਕੇ ਚਿੱਠੀਆਂ ਲਿਖੀਆਂ ਗਈਆਂ ਜਾਂ ਬਿਆਨ ਲਿਖੇ ਗਏ, ਇਹ ਦੱਸਦੇ ਆ ਕਿ ਸਾਨੂੰ ਸਭ ਪਤਾ ਕਿ ਇੰਡੀਅਨ ਸਟੇਟ ਸਿੱਖੀ ਅਤੇ ਸਿੱਖਾਂ ਦੇ ਖਾਤਮੇ ਲਈ, ਸਿੱਖਾਂ ਨੂੰ ਕੇਸਾਧਾਰੀ ਹਿੰਦੂ ਬਣਾਉਣ ਲਈ ਕੀ ਕੁਛ ਕਰ ਰਹੀ ਹੈ। ਪਰ ਤੁਸੀਂ ਸਾਡੇ ਵਿੱਚੋਂ ਜਿੰਨੇ ਮਰਜ਼ੀ ਲੰਡੂ ਲੀਡਰ ਪੱਟ ਲਓ, ਧਾਰਮਿਕ ਡੇਰੇਦਾਰ ਸਾਧ ਬਾਬੇ ਪੱਟ ਲਓ, ਤੁਸੀਂ ਜੋ ਮਰਜ਼ੀ ਕਰ ਲਓ, ਅਸੀਂ ਖਾਲਸੇ ਪੰਥ ਦੀ ਚੜ੍ਹਦੀ ਕਲਾ ਲਈ, ਖਾਲਿਸਤਾਨ ਲਈ ਸਰਗਰਮ ਹਾਂ ਸਾਂ ਅਤੇ ਉਦੋਂ ਤੱਕ ਰਹਾਂਗੇ ਜਦੋਂ ਤੱਕ ਧਰਤੀ ਉੱਤੇ ਖਾਲਿਸਤਾਨ ਬਣ ਨਹੀਂ ਜਾਂਦਾ। 1990-91 ਦੇ ਦੌਰ ਵਿੱਚ ਜਿਹੜੀ ਚਿੱਠੀ ਉਦੋਂ ਭਾਈ ਜਿੰਦੇ ਸੁੱਖੇ ਵਾਲੀ ਸੀ, ਉਵੇਂ ਦੀ ਹੋਈ ਭਾਵਨਾ ਅੱਜ ਭਾਈ ਬਲਵੰਤ ਸਿੰਘ ਰਾਜੋਆਣੇ ਨੇ। ਜਿੰਨੇ ਇਸ ਮੌਕੇ ਜੇਲ੍ਹਾਂ 'ਚ ਬੰਦ ਨੇ ਸਿੰਘ, ਇਹਨਾਂ ਸਾਰਿਆਂ ਨੂੰ ਜਦੋਂ ਵੀ ਕਿਤੇ ਗੱਲ ਕਰੀਦੀ ਆ, ਇਹਨਾਂ ਚੋਂ ਵੀ ਉਹੀ ਭਾਵਨਾ ਮਿਲਦੀ। ਹੁਣ ਇੱਕ ਪਾਸੇ ਇੱਥੇ ਆਮ ਪ੍ਰਭਾਵ ਦੇਣ ਦਾ, ਜਾਅਲੀ ਪ੍ਰਭਾਵ ਦੇਣ ਦਾ ਯਤਨ ਕੀਤਾ ਜਾਂਦਾ, ਜਿਹਦੇ ਟਰੈਪ ਵਿੱਚ ਕਈ ਭਰਾ ਸਾਡੇ ਫਸ ਵੀ ਜਾਂਦੇ ਆ ਵੀ ਸਿੱਖ ਤਾਂ ਗਏ ਜੀ, ਖਤਮ ਆ, ਪੰਜਾਬ ਤਾਂ ਸਾਰਾ ਨਸ਼ੇੜੀ ਬਣਿਆ ਫਿਰਦਾ। ਜਦੋਂ ਕਿਸਾਨ ਸੰਘਰਸ਼ ਮੌਕੇ ਪੰਜਾਬ ਦੀ ਜਵਾਨੀ ਨੇ ਇਨਕਲਾਬ ਜਿੰਦਾਬਾਦ ਦੇ ਨਾਅਰੇ ਲਾਉਂਦਿਆਂ ਦਿੱਲੀ ਵੱਲ ਨੂੰ ਵਾਧਾ ਕੀਤਾ, ਕਾਮਰੇਡ ਲਾਣੇ ਨੂੰ ਵੀ, ਜਿਹੜੇ ਇਨਕਲਾਬ ਦੇ ਸਭ ਤੋਂ ਵੱਧ ਝੰਡਾ ਫਰਦਾਰ ਨੇ, ਉਹਨਾਂ ਨੂੰ ਵੀ ਬਿਪਤਾ ਪਈ ਫਿਰਦੀ ਸੀ ਕਿ ਆਪਾਂ ਤਾਂ ਹੁਣ ਤੱਕ ਇਹੀ ਕਹਿੰਦੇ ਰਹੇ ਆ ਕਿ ਪੰਜਾਬ ਤਾਂ ਖਤਮ ਆ ਜੀ, ਇੱਥੇ ਤਾਂ ਨਸ਼ਾ ਉੱਡਦਾ ਪੰਜਾਬ। ਫਿਰ ਉਦੋਂ ਗਾਣੇ ਵੀ ਇਹੋ ਜਿਹੇ ਆਏ ਕਿ ਜਿਹੜੇ ਪੰਜਾਬ ਨੂੰ ਤੁਸੀਂ ਕਹਿੰਦੇ ਸੀ ਖਤਮ ਆ, ਉਸ ਪੰਜਾਬ ਦੀ ਜਵਾਨੀ ਅੱਜ ਮੋਦੀ ਦੇ ਸਾਹਮਣੇ ਹਿੱਕ ਤੇ, ਜਿਵੇਂ ਕਹਿੰਦੇ ਹੁੰਦੇ ਆ ਨਾ ਵੀ ਬਰੋਟਾ ਲਾਉਣਾ, ਉਹ ਕੰਮ ਕੀਤਾ। ਸੋ ਪੰਜਾਬ ਦੀ ਜਵਾਨੀ, ਜਿਹਦੇ ਬਾਰੇ ਇੰਡੀਅਨ ਮੀਡੀਆ ਨੇ ਨੈਰੇਟਿਵ ਸਿਰਜਣਾ ਸ਼ੁਰੂ ਕੀਤਾ ਹੋਇਆ ਕਿ ਇਹ ਤਾਂ ਜੀ ਸਿੱਖੀ ਅਤੇ ਸਿੱਖਾਂ ਤੋਂ, ਇਹ ਤਾਂ ਸਿੱਖੀ ਤੋਂ ਭੱਜ ਗਏ, ਇਹ ਤਾਂ ਸਿੱਖੀ ਤੋਂ ਕੋਹਾਂ ਦੂਰ ਨੇ। ਪਰ ਆ ਫੂਲਕੇ ਵਾਲੀ ਗੱਲ ਨੇ ਸਾਫ਼ ਦੱਸ ਦਿੱਤਾ ਕਿ ਪੰਥ ਜਿਉਂਦਾ, ਪੰਥ ਚੜ੍ਹਦੀ ਕਲਾ 'ਚ। ਅੱਜ ਉਹ ਪੀਟੀਸੀ ਵਾਲਾ ਜਿਹੜਾ ਮੁੰਡਾ ਮਨਜੀਤ ਸਿੰਘ ਸ਼ਾਇਦ ਜਾਂ ਹਰਜੀਤ ਸਿੰਘ ਉਹਦਾ ਨਾਮ ਆ, ਉਹਨੇ ਸੁਖਵਿੰਦਰ ਅਮਰਤ ਨਾਂ ਦੀ ਇੱਕ ਬੀਬੀ ਨਾਲ ਇੰਟਰਵਿਊ ਕੀਤੀ ਤੇ ਉਹਦਾ ਗੀਤ ਜਿਹੜਾ ਕਿ ਪਿਛਲੇ ਦੌਰ ਵਿੱਚ ਬਹੁਤ ਕਿਸਾਨ ਸੰਘਰਸ਼ ਮੌਕੇ ਉਹ ਲਿਖਿਆ ਸੀ, ਉੱਥੇ ਵੀ ਉਹ ਚੱਲਦਾ ਰਿਹਾ, ਬਾਅਦ ਵਿੱਚ ਮਰਮੋਹਨ ਬਾਰਸੋਲਾ ਨੇ ਗਾਇਆ। ਅੱਜ ਜਦੋਂ ਮੈਨੂੰ ਪਤਾ ਲੱਗਿਆ ਕਿ ਇਹ ਤਾਂ ਇਸ ਬੀਬੀ ਨੇ ਲਿਖਿਆ ਹੋਇਆ, ਹਾਲਾਂਕਿ ਉਹਦੀਆਂ ਕਈ ਗਜ਼ਲਾਂ ਕਵਿਤਾਵਾਂ ਪਿਛਲੇ ਦੌਰ ਵਿੱਚ ਸਾਹਮਣੇ ਆਉਂਦੀਆਂ ਰਹੀਆਂ, ਪਰ ਮੈਨੂੰ ਬੜਾ ਚੰਗਾ ਲੱਗਿਆ ਕਿ ਜੇ ਸਾਡੀਆਂ ਇਸ ਤਰੀਕੇ ਦੀਆਂ ਬੱਚੀਆਂ, ਸਾਡੀਆਂ ਭੈਣਾਂ, ਸਾਡੀਆਂ ਮਾਵਾਂ ਹਰ ਖੇਤਰ ਦੇ ਵਿੱਚ ਪੰਥ ਦੀ, ਕੌਮ ਦੀ ਚੜ੍ਹਦੀ ਕਲਾ ਦੀ ਸੋਚ ਰੱਖਦੀਆਂ ਨੇ, ਸਾਨੂੰ ਇਹ ਸੋਚਣਾ ਪਊਗਾ ਕਿ ਅਸੀਂ ਕਿਤੇ ਨਹੀਂ ਮਰਦੇ, ਕਿਤੇ ਨਹੀਂ ਜਾਂਦੇ। ਠੀਕ ਆ, ਸਾਨੂੰ ਖਤਰੇ ਨੇ, ਪਰ ਜਿਹਦੇ ਘਰੇ ਕੋਈ ਚੀਜ਼ ਹੋਵੇ, ਚੋਰ ਉਹਦੇ ਘਰ ਨੂੰ ਹੀ ਆਉਂਦੇ ਹੁੰਦੇ ਨੇ। ਚੋਰਾਂ ਨੇ, ਠੱਗਾਂ ਨੇ ਕੰਮ ਕਰਨਾ ਆਪਦਾ। ਆਪਾਂ ਰਾਜੇ ਆ, ਆਪਾਂ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਤਖਤਾਂ ਤਾਜਾਂ ਵਾਲੇ ਆ। ਸੱਚੇ ਪਾਤਸ਼ਾਹ ਨੇ ਸਾਡੇ ਝੋਲੀ ਕੁਛ ਪਾਇਆ ਤੇ ਇਹ ਚੋਰੀਆਂ ਠੱਗੀਆਂ ਵਾਲਿਆਂ ਨੇ ਆਪਦਾ ਕੰਮ ਕਰਨਾ। ਸੁਖਵਿੰਦਰ ਅਮਰਤ ਦਾ ਗੀਤ, ਜਿਹਦੇ ਮੋਟੇ ਤੌਰ ਤੇ ਬੋਲ ਸੀਗੇ ਕਿ ਜਮਾਨਾ ਰੁਕ ਗਿਆ ਸ਼ੇਰਾ, ਤੇਰੀ ਉਹੀ ਚਾਲ ਦੇਖਣ ਨੂੰ, ਤੂੰ ਉਹ ਸਿਰ ਤੇ ਤੇਰੇ ਤਾਜ ਦੇਖਣ ਨੂੰ। ਉਹ ਜਦੋਂ ਮੈਂ ਸੁਣਿਆ, ਮੈਨੂੰ ਬੜਾ ਅਜੀਬ ਲੱਗਿਆ ਕਿ ਲੋਕ ਕਹਿੰਦੇ ਨੇ ਵੀ ਇਹ ਤਾਂ ਉਹੀ ਬਸ ਐਵੇਂ ਗਜ਼ਲਾਂ ਗੁਜ਼ਲਾਂ ਲਿਖਣ ਵਾਲੇ ਹੁੰਦੇ ਨੇ, ਪਰ ਇਹ ਉਹ ਬੋਲ ਸੀ ਜਿਹਨੇ ਕਿਸਾਨ ਸੰਘਰਸ਼ ਮੌਕੇ ਜਾਨ ਪਾਈ ਸੀ। ਖੈਰ, ਗੱਲ ਜਿਹੜੀ ਆ ਉਹ ਇਹ ਹੈ ਕਿ ਇੱਕ ਪਾਸੇ ਬਾਬੇ ਧੁੰਮੇ ਤੋਂ ਲੈ ਕੇ ਮਨਜਿੰਦਰ ਸਰਸੇ ਵਰਗੇ ਜਾਂ ਫੂਲਕੇ, ਚਰਨਜੀਤ ਸਿੰਘ ਬਰਾੜ, ਪੁਰੀ ਸਾਹਿਬ, ਹਰਦੀਪ ਪੁਰੀ, ਤੇ ਇੱਕ ਆਪਣਾ ਲਾਲਪੁਰਾ ਜੀ, ਕਈ ਲਾਲਪੁਰੇ, ਚਿੱਟੇਪੁਰੇ, ਮਤਲਬ ਇਸ ਟਾਈਮ ਬਾਹਲੇ ਨਹੀਂ ਤਾਂ 100 ਇਹੋ ਜਿਹੇ ਨਾਮਵਰ ਜਿਹੜੇ ਚਿਹਰੇ ਆ ਉਹ ਬੀਜੇਪੀ 'ਚ ਨੇ, ਜਿਨ੍ਹਾਂ ਦਾ ਚਿਹਰਾ ਮੋਹਰਾ ਵਰਤ ਕੇ ਬੀਜੇਪੀ ਵਾਲੇ ਸੋਚਦੇ ਆ ਕਿ ਪੰਜਾਬ ਨੂੰ ਆਪਾਂ ਕਾਬੂ ਕਰ ਲਵਾਂ, ਪੰਜਾਬ ਨੂੰ ਆਪਾਂ ਢਾਹ ਲਵਾਂ। ਤੇ ਬਹੁਤੇ ਲੋਕਾਂ ਨੂੰ ਲੱਗਦਾ ਕਿ ਯਾਰ ਉਹਨਾਂ ਨੇ ਰਾਜ ਹੀ ਕਰਨਾ, ਇੱਥੇ ਕਾਂਗਰਸ ਵਰਗੀ ਪਾਰਟੀ ਰਾਜ ਕਰ ਗਈ, ਜਿਹਨੇ ਸਾਡੇ ਨਾਲ 1947 ਤੋਂ ਲੈ ਕੇ ਅੱਜ ਤੱਕ ਕਦੇ ਕੋਈ
ਕਸਰ ਨਹੀਂ ਛੱਡੀ। ਜੇ ਭਾਜਪਾ ਦਾ ਰਾਜ ਆਜੂ ਫੇਰ ਕੀ ਹੋ ਜੂ। ਪਰ ਇੱਕ ਗੱਲ ਦੱਸਾਂ, ਭਾਜਪਾ ਕੱਲੀ ਰਾਜ ਕਰਨ ਲਈ ਪੰਜਾਬ ਨਹੀਂ ਆਈ। ਭਾਜਪਾ ਦਾ ਏਜੰਡਾ ਪੰਥ ਨੂੰ ਖਤਮ ਕਰਨਾ, ਸਿੱਖਾਂ ਦੀ ਆਜ਼ਾਦ ਵੱਖਰੀ ਵਿਲੱਖਣ ਹਸਤੀ ਦਾ ਭੋਗ ਪਾਉਣਾ, ਸਿੱਖਾਂ ਨੂੰ ਕੇਸਾਧਾਰੀ ਹਿੰਦੂ ਜਾਂ ਹਿੰਦੂ ਦਰਸਾਉਣਾ। ਤੇ ਇਸ ਕੰਮ ਲਈ ਉਹਨਾਂ ਨੇ ਪਿਛਲੇ 70-80 ਸਾਲ ਤੋਂ ਕੋਈ ਕਸਰ ਨਹੀਂ ਛੱਡੀ। ਡਾਕਟਰ ਅੰਬੇਦਕਰ ਦੇ ਲਿਖੇ ਸੰਵਿਧਾਨ ਦੇ ਰਾਹੀਂ ਪਹਿਲਾਂ ਹੀ ਉਹ ਲਿਖੀ ਫਿਰਦੇ ਆ। ਹਾਂ, ਜਦੋਂ ਜਦੋਂ ਉਹਨਾਂ ਨੇ ਪਤਿਆਉਣਾ ਹੋਵੇ, ਜਦੋਂ ਸਿੱਖਾਂ ਨੂੰ ਉੱਲੂ ਬਣਾਉਣਾ ਹੋਵੇ, ਉਦੋਂ ਕਹਿ ਛੱਡਦੇ ਆ ਕਿ ਜੀ ਫਲਾਨਾ ਤਾਂ ਮੰਨਦਾ, ਦੇਖਾਂ ਜੀ ਮੋਹਨ ਭਾਗਵਤ ਵੀ ਮੰਨਦਾ, ਮੋਦੀ ਵੀ ਮੰਨਦਾ ਵੀ ਸਿੱਖ ਤਾਂ ਵੱਖਰੀ ਕੌਮ ਆ। ਹੁਣ ਮੈਂ ਇੱਕ ਗੱਲ ਦੱਸਾਂ ਵੀ ਮੈਂ ਹਰ ਰੋਜ਼ ਇਹ ਝੂਠ ਬੋਲਾਂ ਕਿ ਮੈਂ ਜੀ ਹਿੰਦੂਆਂ ਦੇ ਫਲਸਫੇ ਨੂੰ, ਹਿੰਦੂ ਧਰਮ ਦੀਆਂ ਗੱਲਾਂ ਨੂੰ ਬਹੁਤ ਸਤਿਕਾਰ ਕਰਦਾ। ਜੇ ਮੈਂ ਇਹ ਗੱਲ ਕਹਾਂ, ਇਹ ਗੱਲ ਮੇਰੇ ਜਿਹੜੇ ਸਰੋਤੇ ਆ ਉਹ ਮੰਨ ਲੈਣਗੇ। ਉਹਨਾਂ ਨੂੰ ਪਤਾ ਕਿ ਅਸਲ ਵਿੱਚ ਮੇਰੀ ਜਿਹੜੀ ਸੋਚ ਆ ਉਹ ਸਿੱਖੀ ਨੂੰ ਪਿਆਰ ਕਰਨਾ। ਮੈਂ ਸਿੱਖ ਫਲਸਫੇ ਨੂੰ ਅਪਣਾਇਆ ਹੋਇਆ। ਮੈਨੂੰ ਰੱਬ ਨੇ ਸਿੱਖਾਂ ਦੇ ਘਰੇ ਜੰਮਿਆ ਤੇ ਮੈਂ ਆਪਦਾ ਸਾਰਾ ਜੀਵਨ ਸਿੱਖੀ ਦੇ ਲੇਖੇ ਲਾਉਣਾ। ਮੇਰਾ ਹਿੰਦੂਇਜ਼ਮ ਨਾਲ ਕੋਈ ਵੀ ਇਹੋ ਜਿਹਾ ਨਾਤਾ ਰਿਸ਼ਤਾ ਨਹੀਂ ਬਣ ਸਕਦਾ ਜਿਹੜਾ ਸਿੱਖੀ ਨਾਲ। ਹੁਣ ਜੇਕਰ ਮੈਂ ਇਹ ਕਹਾਂ ਕਿ ਜਿਹੋ ਜਿਹਾ ਮੈਂ ਸਿੱਖ ਇਜ਼ਮ ਨੂੰ ਪਿਆਰ ਕਰਦਾ ਉਹੋ ਜਿਹਾ ਹਿੰਦੂਇਜ਼ਮ ਨੂੰ ਕਰਦਾ, ਇਹ ਝੂਠ। ਪਰ ਜੇ ਮੈਂ ਕਹੀ ਜਾਵਾਂ ਰੋਜ਼, ਤੇ ਜੇਕਰ ਕੋਈ ਹਿੰਦੂਆਂ ਦਾ ਮੁੰਡਾ ਇਸ ਗੱਲ ਨੂੰ ਸੱਚ ਮੰਨ ਲਵੇ ਤਾਂ ਉਹਦੇ ਹਿੰਦੂ ਭਾਈਚਾਰੇ ਦੇ ਲੋਕ ਉਹਨੂੰ ਕਹਿਣਗੇ ਕਿਹੜੇ ਗਧੀ ਗੇੜ 'ਚ ਪੈਂਦਾ ਫਿਰਦਾ। ਘੁਮਾਣ ਇੱਕ ਪੰਥਕ ਸਿੱਖ ਆ, ਉਹਦਾ ਆਪਦੇ ਧਰਮ ਨਾਲ ਖੜਨਾ ਜਾਇਜ਼ ਆ, ਤੂੰ ਕਾਹਤੋਂ ਐਵੇਂ ਪੂਛ ਚੱਕੀ ਫਿਰਦਾ। ਇਹੀ ਗੱਲ ਆਪਣੀ ਕੌਮ ਦੇ ਵਿੱਚ ਇਹਨਾਂ ਲੰਡੂ ਸਿੱਖਾਂ ਨੂੰ ਸਮਝਾਉਣ ਦੀ ਆ, ਫੂਲਕੇ ਵਰਗਿਆਂ ਨੂੰ ਤੇ ਹੋਰਾਂ ਨੂੰ, ਵੀ ਐਵੇਂ ਮਤਾਂ ਦਿੰਦੇ ਫਿਰਦੇ ਹੋ ਕਿ ਜੀ ਉਹ ਤਾਂ ਬਹੁਤ ਸਤਿਕਾਰ ਕਰਦੇ ਆ, ਉਹ ਤਾਂ ਜੀ ਸਿੱਖਾਂ ਨੂੰ ਵੱਖਰੀ ਕੌਮ ਮੰਨਦੇ ਆ, ਉਹ ਤਾਂ ਜੀ ਐਂ ਕਹਿੰਦੇ ਆ, ਉਹ ਕਹਿੰਦੇ ਆ। ਉਹ ਭਾਈ, ਉਹ ਆਪਦੀ ਕੌਮ ਨੂੰ ਸਮਰਪਿਤ ਆ। ਜੇਕਰ ਮੋਦੀ, ਅਮਿਤ ਸ਼ਾਹ ਜਾਂ ਹੋਰ ਹਿੰਦੂਇਜ਼ਮ ਨੂੰ ਸਮਰਪਿਤ ਨੇ ਤਾਂ ਇਹ ਕੋਈ ਮਾੜੀ ਗੱਲ ਨਹੀਂ ਹੈ। ਪਰ ਜਦੋਂ ਉਹਨਾਂ ਦੀ ਇਹ ਸੋਚ ਸਿੱਖ ਇਜ਼ਮ ਦੇ ਉੱਤੇ ਇੱਕ ਹਮਲੇ ਦੇ ਤੌਰ ਤੇ ਪੇਸ਼ ਹੋ ਜਾਂਦੀ ਹੈ, ਉਦੋਂ ਇਹ ਖਤਰਾ ਵੀ ਆ, ਉਦੋਂ ਇਹ ਕਲੇਸ਼ ਦੀ ਜੜ ਵੀ। ਸੋ ਇਹ ਝੂਠ ਆਪਣੇ ਆਪ ਨੂੰ ਬੋਲ ਕੇ ਪਹਿਲੋਂ ਆਪ ਗੁੰਮਰਾਹ ਹੋਣਾ ਤੇ ਫਿਰ ਕੌਮ ਨੂੰ ਗੁੰਮਰਾਹ ਕਰਨ ਤੁਰ ਪੈਣਾ, ਇਹ ਗੱਲ ਬਹੁਤ ਹੀ ਮਾੜੀ ਆ। ਤੇ ਬਾਬੇ ਧੁੰਮੇ ਸਮੇਤ ਇਹ ਜਿੰਨੇ ਵੀ ਬੰਦੇ ਨੇ ਇਹ ਸਿੱਖੀ ਦੀਆਂ ਜੜ੍ਹਾਂ ਵੱਢਣ ਲਈ ਜੋ ਕੁਝ ਕਰ ਰਹੇ ਨੇ ਤੇ ਜੋ ਕੁਝ ਸਿੱਖ ਕਰ ਰਹੇ ਨੇ, ਇਹਦੇ ਮੁਤਲਕ ਮੇਰਾ ਇਹ ਮੰਨਣਾ ਹੈ ਕਿ ਅਸਲ ਵਿੱਚ ਆਪਣੀ ਪਰਖ ਹੋ ਰਹੀ ਹੈ। ਵੈਸੇ ਤਾਂ ਪਹਿਲੇ ਦਿਨ ਤੋਂ ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਤੋਂ ਹਜ਼ਾਰਾਂ ਇਹੋ ਜਿਹੀਆਂ ਉਦਾਹਰਨਾਂ ਨੇ ਜਦੋਂ ਸਿੱਖਾਂ ਦੇ ਘਰਾਂ 'ਚ ਜੰਮੇ ਹੋਏ ਲੋਕਾਂ ਨੇ ਸਿੱਖੀ ਦੀਆਂ ਜੜ੍ਹਾਂ ਵੱਢਣ ਲਈ ਕਿਸੇ ਨਾ ਕਿਸੇ ਦੁਸ਼ਮਣ ਨਾਲ ਹੱਥ ਮਿਲਾਇਆ ਹੋਵੇ। ਬੜੀਆਂ ਇਹੋ ਜਿਹੀਆਂ ਆਪਾਂ ਗੱਲਾਂ ਦੱਸ ਸਕਦੇ। ਪਰ ਸਿੱਖਾਂ ਨੇ ਪਰਖ ਦੀ ਘੜੀ 'ਚੋਂ ਪਾਸ ਹੁੰਦਿਆਂ ਗੁਰੂ ਨਾਲ ਨਿਭਾਤੀ, ਗੁਰੂ ਘਰ ਨਾਲ ਨਿਭਾਤੀ, ਪੰਥ ਨਾਲ ਨਿਭਾਤੀ। ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਉਂਦਿਆਂ ਹੋਇਆਂ ਉਹਨਾਂ ਨੇ ਉਸ ਕਹਾੜੇ ਦੇ ਦਸਤੇ ਨੂੰ ਰੱਦ ਕੀਤਾ। ਇੱਕ ਸਾਖੀ ਨਿੱਕੀ ਜੀ ਆ, ਇੱਕ ਲਾਈਨ 'ਚ ਨਿਬੇੜਨ ਵਾਲਾ ਕੰਮ ਹੈ। ਜਦੋਂ ਅੰਮ੍ਰਿਤਸਰ ਦੇ ਵਿੱਚ ਚੱਕ ਰਾਮਦਾਸਪੁਰ ਵਸਾਇਆ, ਉਸ ਮੌਕੇ ਪਿਰਥੀ ਚੰਦ ਨੇ, ਜਿਹੜਾ ਕਿ ਗੁਰੂ ਪਰਿਵਾਰ ਦੇ ਵਿੱਚੋਂ ਹੀ ਸੀ, ਉਹਨੇ ਬਾਹਰੋਂ ਆਉਣ ਵਾਲੀ ਸੰਗਤ ਨੂੰ ਗੁੰਮਰਾਹ ਕਰਨ ਲਈ ਤੇ ਉੱਥੋਂ ਮਿਲਦੀ ਕਾਰ ਭੇਟ ਅਗਰਾਉਣ ਲਈ, ਗੁਰੂ ਘਰ ਦਾ ਨੁਕਸਾਨ ਕਰਨ ਲਈ ਕਿ ਜਦੋਂ ਉੱਥੇ ਕੁਝ ਹੋਊਗਾ ਹੀ ਨਹੀਂ, ਇਹ ਆਪੇ ਹੀ ਭੁੱਖੇ ਮਰਨਗੇ, ਲੋਕ ਭੱਜ ਜਾਣਗੇ। ਜੋ ਕੁਝ ਕੀਤਾ ਉਹ ਇਤਿਹਾਸ ਵਿੱਚ ਦਰਜ ਵਾ, ਪੜ੍ਹਨਾ ਚਾਹੀਦਾ ਸਾਡੀ ਕੌਮ ਨੂੰ। ਬਿਲਕੁਲ ਜਿਵੇਂ ਹੁਣ ਆਹ ਕੁਝ ਲੋਕ ਲੱਗੇ ਹੋਏ ਨੇ ਸਿੱਖੀ ਦਾ ਨੁਕਸਾਨ ਕਰਨ। ਪਰ ਸਿੱਖਾਂ ਨੇ ਬੜੀ ਜਲਦੀ ਹਕੀਕਤ ਨੂੰ ਲੱਭ ਲਿਆ, ਪਿਰਥੀ ਚੰਦ ਨਹੀਂ, ਅਸਲੀ ਗੱਲ ਕਿੱਧਰ ਆ, ਤੇ ਪੰਥ ਗੁਰੂ ਸਾਹਿਬ ਵੱਲ ਆ ਗਿਆ। ਜਿਵੇਂ 22 ਮੰਜੀਆਂ ਡਾਹ ਕੇ ਬਹਿ ਗਏ ਸੀ, ਪਰ ਭਾਈ ਮੱਖਣ ਸ਼ਾਹ ਨੇ ਪੰਥ ਨੂੰ ਦੱਸ ਦਿੱਤਾ ਕਿ ਗੁਰੂ ਕਿੱਧਰ। ਤੇ ਜਦੋਂ ਗੁਰੂ ਲਾਧੋ ਰੇ ਦਾ ਹੋਕਾ ਸੁਣ ਗਿਆ ਤਾਂ ਹਰੇਕ ਸਿੱਖ
ਉਹਨਾਂ 22 ਮੰਜੀਆਂ ਵੱਲੋਂ ਮੂੰਹ ਮੋੜ ਕੇ ਗੁਰੂ ਵੱਲ ਆ ਗਿਆ। ਇਹ ਪਰਖ ਸੀ। ਜਿਹੜਾ ਸਿੱਖ ਇਹ ਵੀ ਕਹੀ ਜਾਵੇ ਕਿ ਮੈਂ ਤਾਂ ਜੀ 9ਵੇਂ ਪਾਤਸ਼ਾਹ ਨੂੰ ਪੂਰਨ ਤੌਰ ਤੇ ਗੁਰੂ ਮੰਨਦਾ, ਪਰ ਨਾਲ ਦੀ ਨਾਲ ਉਹ 22 ਮੰਜੀਆਂ ਚੋਂ ਕਿਸੇ ਇੱਕ ਮੰਜੀ ਨੂੰ ਮੱਥੇ ਟੇਕਦਾ ਫਿਰੇ, ਕੀ ਉਹ ਉਸ ਵੇਲੇ ਦੇ ਸਿੱਖਾਂ 'ਚ ਪ੍ਰਵਾਨ ਹੋ ਜਾਂਦਾ? ਇਵੇਂ ਹੀ ਆਪਾਂ ਸੋਚੋ ਕਿ ਜਿਹੜੇ ਸਿੱਖ ਨਾਲੇ ਤਾਂ ਇਹ ਕਹਿੰਦੇ ਆ ਕਿ ਅਸੀਂ ਜੀ ਗੁਰੂ ਸਾਹਿਬਾਨ ਨੂੰ ਮੰਨਦੇ ਆ, ਅਸੀਂ ਖਾਲਸਾ ਪੰਥ ਨੂੰ ਮੰਨਦੇ ਆ, ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ, ਅਸੀਂ ਜੀ ਖਾਲਸਾ ਪੰਥ ਨਾਲ ਸਿੱਖ ਰਹਿਤ ਮਰਿਆਦਾ ਨੂੰ ਮੰਨਦੇ ਆ, ਨਾਲ ਦੀ ਨਾਲ ਉਹ ਭਾਗਵੇਂ ਬ੍ਰਿਗੇਡ ਦਾ ਝੰਡਾ ਚੱਕੀ ਫਿਰਨ ਤੇ ਨਾਲੇ ਆਪਣੇ ਆਪ ਨੂੰ ਜਸਟੀਫਾਈ ਕਰਨ ਲਈ ਕਹਿਣ ਕਿ ਜੀ ਫੇਰ ਕੀ ਹੋ ਗਿਆ, ਐਂ ਤਾਂ ਬਹੁਤ ਸਾਰੇ ਹਿੰਦੂ ਜਿਹੜੇ ਆ ਉਹ ਸਾਡੇ ਗੁਰਦੁਆਰਿਆਂ 'ਚ ਆਉਂਦੇ ਆ, ਜੇ ਅਸੀਂ ਚਲੇ ਗਏ ਕੁੰਭ ਤੇ ਜਾਂ ਅਸੀਂ ਚਲੇ ਗਏ ਮੰਦਿਰ 'ਚ ਜਾਂ ਅਸੀਂ ਇਉਂ ਕਰ ਲਿਆ ਤਾਂ ਫੇਰ ਕੀ ਹੋ ਗਿਆ? ਭਾਈ, ਹਿੰਦੂਆਂ ਨੂੰ ਉਹਨਾਂ ਦਾ ਧਰਮ ਅਲਾਓ ਕਰਦਾ ਹੋਣਾ ਹੈ ਕਿ ਤੁਸੀਂ ਗੁਰਦੁਆਰੇ ਜਾ ਸਕਦੇ ਹੋ ਤੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਸਕਦੇ। ਸਾਡਾ ਧਰਮ ਮੂਰਤੀਆਂ ਤੋਂ ਜਾਂ ਹੋਰ ਚੀਜ਼ਾਂ ਤੋਂ ਮੱਥਾ ਟੇਕਣ ਤੋਂ ਸਾਨੂੰ ਮਨਾ ਕਰਦਾ। ਸਾਡੇ ਧਰਮ ਦੇ ਵਿੱਚ ਗੁਰੂ ਮੰਨ ਕੇ ਮੰਨਣ ਦੀ ਕਿਸੇ ਨੂੰ ਜੇ ਪ੍ਰਥਾ ਹੈ ਤਾਂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮਾਨਿਓ ਗ੍ਰੰਥ। ਸਾਡੇ 'ਚ ਦੇਹਧਾਰੀ ਗੁਰੂ ਡੰਮ ਦੀ ਪ੍ਰਥਾ 10ਵੇਂ ਪਾਤਸ਼ਾਹ ਤੋਂ ਬਾਅਦ ਸਮਾਪਤ। ਦੂਜੀ ਗੱਲ ਇਹ ਕਿ ਸਿੱਖ ਸਿਧਾਂਤ ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦਦਾਰ ਖਾਲਸੇ ਕਾ। ਚੌਥੀ ਤਾਂ ਗੱਲ ਹੀ ਨਹੀਂ ਇੱਥੇ। ਹੁਣ ਜੇਕਰ ਅਸੀਂ ਇਸ ਮਰਿਆਦਾ ਨੂੰ, ਇਸ ਡਿਸਿਪਲਿਨ ਨੂੰ ਭੰਗ ਕਰੀਏ ਕਿ ਜਿਵੇਂ ਫੌਜ ਦੇ ਵਿੱਚ ਕੋਈ ਫੌਜੀ ਡਿਸਿਪਲਿਨ ਨਾ ਮੰਨੇ ਉਹ ਤੇ ਕਾਰਵਾਈ ਹੁੰਦੀ ਹੈ, ਉਵੇਂ ਹੀ ਜਿਹੜੇ ਸਿੱਖ ਸਾਡੇ ਕੌਮ ਦੇ ਲੋਕਾਂ ਨੂੰ ਇਹ ਪਚਲਾਉਂਦੇ ਫਿਰਦੇ ਆ ਉਹਨਾਂ ਤੇ ਤਾਂ ਕਾਰਵਾਈ ਹੋਣੀ ਚਾਹੀਦੀ ਹੈ। ਪੰਥ ਨਾਲ ਗਦਾਰੀ, ਇਹ ਕੌਮ ਨਾਲ ਗਦਾਰੀ ਹੈ। ਇਹ ਨਹੀਂ ਕਿ ਕਾਂਗਰਸ ਜਾਣ ਵਾਲੇ ਸਿੱਖ ਠੀਕ ਨੇ ਜਾਂ ਫਲਾਣੇ ਨਾਲ। ਅਸਲ ਵਿੱਚ ਤਾਂ ਭਾਰਤੀ ਨਿਜ਼ਾਮ ਬ੍ਰਾਹਮਣਵਾਦ ਦਾ ਝੰਡਾ ਬਰਦਾਰ, ਭਾਰਤ ਦੀਆਂ ਏਜੰਸੀਆਂ, ਭਾਰਤੀ ਸਿਸਟਮ ਇਹ ਹਿੰਦੂ ਤਵੀ ਸਿਸਟਮ ਹੈ। ਐਵੇਂ ਆਪਦੇ ਆਪ ਨੂੰ ਝੂਠ ਬੋਲੀ ਜਾਣਾ ਜੀ ਇਹ ਲੋਕਤੰਤਰ ਵਾ ਜੀ ਇਹ ਧਰਮ ਨਿਰਪੱਖ ਆ, ਇਹ ਬਿਲਕੁਲ ਬਕਵਾਸ ਆ। ਇਹ ਕਿਸੇ ਵੀ ਘੱਟ ਗਿਣਤੀ ਦਾ, ਇਹ ਨਹੀਂ ਕਿ ਭਾਜਪਾ ਦੇ ਰਾਜ 'ਚ ਹੁੰਦਾ ਤੇ ਕਾਂਗਰਸ ਦੇ ਰਾਜ 'ਚ ਨਹੀਂ ਹੁੰਦਾ। ਰਾਜ ਜਿਹਦਾ ਮਰਜ਼ੀ ਆ, ਨੀਤੀਆਂ ਇਹੀ ਰਹਿਣਗੀਆਂ ਕਿ ਘੱਟ ਗਿਣਤੀਆਂ ਦਾ ਘਾਣ ਕਰੋ, ਸਾਰਿਆਂ ਨੂੰ ਹਿੰਦੂ ਫੋਲਡ 'ਚ ਲੈ ਕੇ ਆਓ। ਇਸ ਗੱਲ ਦੇ ਉੱਤੇ ਇਹ ਪਰਖ ਦੀ ਇੱਕ ਘੜੀ ਆਉਂਦੀ ਆ। ਗੁਰੂ ਸਾਹਿਬ ਨੇ ਸਾਡੇ ਸਾਹਮਣੇ ਇੱਕ ਪਰਖ ਵਾਲਾ ਮਾਹੌਲ ਬਣਾਤਾ ਕਿ ਤੁਸੀਂ ਪੜ੍ਹੇ ਲਿਖੇ ਹੋ। ਵੈਸੇ ਪਿਛਲੀਆਂ ਸਦੀਆਂ ਦੇ ਵਿੱਚ ਜਦੋਂ ਪਰਖਾਂ ਹੋਈਆਂ ਨੇ ਤਾਂ ਸਾਡੇ ਬਹੁਤੇ ਜਿਹੜੇ ਬਜ਼ੁਰਗ ਸਾਡੇ ਆ ਉਹ ਬਹੁਤੇ ਅੱਜ ਕੱਲ੍ਹ ਵਾਲਿਆਂ ਨੂੰ ਤਾਂ ਪੜ੍ਹੇ ਹੋਏ ਹੈ ਨਹੀਂ ਸੀ। ਅੱਜ ਕੱਲ੍ਹ ਤਾਂ ਸਾਰੇ BA MA ਆਈਲੈਟਸਾਂ ਕਰ ਕੇ ਬਾਹਰ ਜਾਂਦੇ ਹੋ, ਬਹੁਤ ਵਧੀਆ ਪੜ੍ਹੇ ਹੋਏ। ਉਹਨਾਂ ਵੇਲਿਆਂ ਦੇ ਵਿੱਚ ਸਾਡੇ ਅਨਪੜ੍ਹ ਜਿਹੇ ਬਜ਼ੁਰਗਾਂ ਨੇ ਨਹੀਂ ਕਦੇ ਧੋਖਾ ਖਾਧਾ ਤੇ ਹਰ ਪਰਖ ਦੀ ਘੜੀ ਚੋਂ ਪਾਸ ਹੋ ਕੇ ਗੁਰੂ ਦੀਆਂ ਖੁਸ਼ੀਆਂ ਲਈਆਂ ਨੇ। ਤੇ ਹੁਣ ਤਾਂ ਕੰਮ ਹੀ ਬੜਾ ਸੌਖਾ। ਸੋ ਅੱਜ ਦੇ ਇਸ ਦੌਰ ਵਿੱਚ ਗੁਰੂ ਸਾਹਿਬ ਸਾਡੀ ਪਰਖ ਲੈ ਰਹੇ ਨੇ ਕਿ ਭਾਈ ਇੱਕ ਪਾਸੇ ਤਾਂ ਹੈ ਖਾਲਸਾ ਪੰਥ, ਇੱਕ ਪਾਸੇ ਹੈ ਖਾਲਸਾ ਪੰਥ ਦੇ ਦੁਸ਼ਮਣ। ਉਹ ਦੁਸ਼ਮਣ ਜਿਨ੍ਹਾਂ ਨੇ ਉਸ ਦਿਨ ਤੋਂ ਗੁਰੂ ਨਾਨਕ ਨੂੰ, ਗੁਰੂ ਨਾਨਕ ਦੇ ਫਲਸਫੇ ਨੂੰ, ਗੁਰੂ ਨਾਨਕ ਦੇ ਪੈਰੋਕਾਰਾਂ ਨੂੰ ਆਪਦਾ ਵੈਰੀ ਮੰਨਿਆ ਹੋਇਆ, ਜਦੋਂ ਬ੍ਰਾਹਮਣਵਾਦ ਦੇ ਜਨੇਊ ਤੋਂ ਇਨਕਾਰ ਕੀਤਾ ਸੀ। 5 ਸਦੀਆਂ ਦਾ ਵੈਰ ਅਗਲੇ ਪਾਈ ਫਿਰਦੇ। ਉਹਨਾਂ ਨੇ ਕਦੇ ਕੋਈ ਕਸਰ ਨਹੀਂ ਛੱਡੀ ਸਿੱਖੀ ਦੀਆਂ ਜੜ੍ਹਾਂ ਵੱਢਣ ਲਈ। ਸਰਦਾਰ ਹਰਿੰਦਰ ਸਿੰਘ ਮਹਿਬੂਬ ਦਾ ਕਥਨ ਹੈ ਕਿ ਪਿਛਲੀਆਂ 5 ਸਦੀਆਂ 'ਚ ਸਿੱਖੀ ਅਤੇ ਸਿੱਖਾਂ ਉੱਤੇ ਜਦੋਂ ਵੀ ਕੋਈ ਵਾਰ ਹੋਇਆ, ਸਿੱਧਾ ਜਾਂ ਅਸਿੱਧਾ ਉਹਦੇ ਪਿੱਛੇ ਹਿੰਦੂ ਕੱਟੜਵਾਦ ਦਾ ਹੱਥ ਜ਼ਰੂਰ ਸਾਬਤ ਹੋਇਆ। ਸੋ ਗੰਗੂ ਦੇ ਵਾਰਸ ਜਿਹੜੇ ਨੇ ਉਹ ਨੇ ਇੱਕ ਪਾਸੇ ਆਪਾਂ ਕਲਗੀਧਰ ਦੇ ਵਾਰਸ। ਹੁਣ ਸਾਡੇ ਸਾਹਮਣੇ ਇਹ ਮਾਹੌਲ ਹੈ ਕਿ ਭਾਈ ਤੁਸੀਂ ਉਹਨਾਂ ਠੱਗਾਂ ਦੇ ਮਗਰ ਲੱਗ ਕੇ ਸਿੱਖੀ ਦੇ ਦੁਸ਼ਮਣਾਂ ਵੱਲ ਭੁਗਤਦੇ ਹੋ ਕਿ ਤੁਸੀਂ ਗੁਰੂ ਘਰ ਵੱਲ ਭੁਗਤਦੇ। ਠੱਗ ਖੜ ਜਾਂਦੇ ਸੀ ਨਾ ਰਸਤੇ 'ਚ, ਕਹਿੰਦੇ ਤੂੰ ਤਾਂ ਬਲੂੰਗੜਾ ਚੱਕੀ ਜਾਣਾ। ਉਹ ਕਹਿੰਦਾ ਵੀ ਨਹੀਂ, ਇਹ ਤਾਂ ਕੁੱਤਾ। ਉਹ ਤੀਜੇ ਠੱਗ ਤੇ ਆਉਂਦੇ ਆ ਉਹਨੇ ਆਖਿਆ ਵੀ ਇਹ ਤਾਂ ਮੈਂ ਵੀ ਚੱਕੀ ਜਾਣਾ, ਉਹਨੇ ਚੱਕ ਕੇ ਸਿੱਟ। ਹੁਣ ਸਾਡੇ ਸਾਹਮਣੇ ਵੀ ਇਹੋ ਜਿਹੇ ਠੱਗ ਖੜੇ ਆ ਥਾਂ ਥਾਂ ਤੇ ਜਿਹੜੇ ਸਾਡੇ ਕੋਲੋਂ ਸਿੱਖੀ ਛੁਡਵਾ ਕੇ ਸਾਨੂੰ ਸਾਡੇ ਧਰਮ ਦੇ ਉਲਟ ਭੁਗਤਾਉਣਾ ਚਾਹੁੰਦੇ।
ਇਹਨਾਂ ਠੱਗਾਂ ਦੇ ਅਡੰਬਰ ਪਛਾਣੀਏ, ਇਹਨਾਂ ਦੇ ਸਾਰੇ ਜਿਹੜੇ ਸਿਸਟਮ ਨੂੰ ਸਮਝੀਏ। ਉਹ ਬਹੁਤ ਸ਼ਾਤਰ ਨੇ, ਉਹਨਾਂ ਦੇ ਕੋਲੇ ਕਰੋੜਾਂ ਢੰਗ ਤਰੀਕੇ ਨੇ ਤੁਹਾਨੂੰ ਪਚਲਾਉਣ ਦੇ। ਉਹਨਾਂ ਦੀਆਂ ਘਿਨਾਉਣੀਆਂ ਕਮੀਨੀਆਂ ਸਾਜ਼ਿਸ਼ਾਂ ਜਿਹੜੀਆਂ ਨੇ, ਉਹ ਜਦੋਂ ਮਤਲਬ ਇੱਕ ਤਾਂ ਲਿਖਿਆ ਹੋਇਆ ਉਹਨਾਂ ਦਾ ਨਾ, ਪ੍ਰਾਣ ਜਾਏ ਪਰ ਬਚਨ ਨਾ ਜਾਈ, ਤੇ ਸਾਰੇ ਇਤਿਹਾਸ ਵਿੱਚ ਕਰੋੜਾਂ ਇਹੋ ਜਿਹੀਆਂ ਗੱਲਾਂ ਨੇ ਜਦੋਂ ਕਹਿ ਕੇ ਮੁੱਕਰੇ ਨੇ। ਉਹ ਤਾਂ ਕਹਿੰਦੇ ਇਹ ਤਾਂ ਨੀਤੀ ਹੈ ਜੀ, ਠੱਗੀ ਮਾਰਨੀ, ਝੂਠ ਬੋਲਣਾ, ਮਕਾਰੀ ਕਰਨੀ। ਤੁਸੀਂ ਸਾਡੇ ਤੇ ਨਾ ਯਕੀਨ ਕਰਿਆ ਕਰੋ। 1947 ਤੋਂ ਪਹਿਲਾਂ ਸਾਡੇ ਬਜ਼ੁਰਗ ਕਿਆ ਕਰਨ, ਉਹ ਜੀ ਸੀਸਗੰਜ ਗੁਰਦਾਰੇ ਖੜ ਕੇ ਸਹੁੰ ਖਾਧੀ ਆ, ਉਹ ਜੀ ਗੁਰੂ ਗ੍ਰੰਥ ਸਾਹਿਬ ਤੇ ਹੱਥ ਰੱਖ ਕੇ ਸਹੁੰ ਖਾਂਦੇ ਆ। ਬਾਅਦ ਚੋਂ ਕਹਿੰਦੇ ਜੀ ਨਾ ਯਕੀਨ ਕਰਦੇ, ਅਬ ਵਕਤ ਬਦਲ ਗਿਆ, ਜਾਓ ਪਰਾਂ। ਕਹਿੰਦੇ ਜਿਨ੍ਹਾਂ ਲਈ ਮੁੱਕਰਨਾ ਵੀ ਧਰਮ ਹੈ, ਉਹਨਾਂ ਉੱਤੇ ਯਕੀਨ ਕਰਨ ਵਾਲਾ ਬੰਦਾ ਬੇਵਕੂਫ ਨਹੀਂ ਤਾਂ ਹੋਰ ਕੀ ਹੈ। ਉਹਦੇ ਜੁੱਤੀਆਂ ਨਹੀਂ ਪੈਣੀਆਂ ਚਾਹੀਦੀਆਂ ਜਿਹੜਾ ਇਹੋ ਜਿਹੇ ਲੋਕਾਂ ਤੇ ਯਕੀਨ ਕਰੇ। ਆ ਕਿਸਾਨ ਸੰਘਰਸ਼ ਮੌਕੇ ਅਸੀਂ ਪਿੱਟ ਕੇ ਮਰ ਗਏ ਕਿ ਇਹਨਾਂ ਦੀਆਂ ਗੱਲਾਂ ਤੇ ਯਕੀਨ ਨਾ ਕਰਿਓ। ਜਿਹੜੀਆਂ ਨੀਤੀਆਂ, ਜਿਹੜੇ ਏਜੰਡੇ ਤਹਿਤ ਇਹਨਾਂ ਨੇ 3 ਕਾਲੇ ਕਾਨੂੰਨ ਲਿਆਂਦੇ ਆ, ਜੇ ਇਹਨਾਂ ਨੇ ਇਹ ਰੱਦ ਵੀ ਕਰਤੇ ਨਾ ਕਾਲੇ ਕਾਨੂੰਨ, ਇਹਨਾਂ ਨੇ ਉਹ ਨੀਤੀਆਂ ਨਹੀਂ ਤਿਆਗਣੀਆਂ। ਤੇ ਹੁਣ ਹਰੇਕ ਹੀ ਆ टीवी चैनलों पर डिस्कशन जी मौके कर रहा होंदा कि ये तो ठीक है कि उन्होंने काले कानून वापस ले लिए थे, लेकिन वो एजेंडा, वो नीतियां अंबानी अडानी को फायदा देने वाली विदेशी नीतियां, विदेशी एजेंसियां को वो सब कुछ चल रहा है। उदों असीं कहंदे सी मेरे ते यकीन ना करियो। आ हुण दी गल आ जी, RSS दे एजेंडे नूं थोपण लई पंजाब यूनिवर्सिटी चंडीगढ़ दे विच एक चाल चली गई। पंथ नूं पता लग्या, सिख नौजवानां ने, किसान जथेबंदियां ने, आम लोकां ने गह गड्डमा मोर्चा लाया। जदों रौला वधदा दिखिया ते एकदम उन्हां ने कहा भी इहदा निबेड़ो गल। निबेड़ता, लोकां ने बल्ले बल्ले जकारे छड्ड के घर नूं तुर पे। अज टीवी चैनलों के उत्ते ये बहस चल पई आ कि उस मौके सिखां दी जां पंजाबियां दी जित नूं हार विच बदलण लई की कीता जा रिहा कि हुण उत्थे सैनट दीयां जिहड़ियां वोटां पैणीਆਂ पंजाब यूनिवर्सिटी चंडीगढ़ च, उत्थे भागवें ब्रिगेड वाले बंदे ही जितण, इहदे लई काम कीता जा रिहा। वोटर ही ਉਹ बन रहे ने ਜਿਹੜੇ ਭਾਗਵੇਂ ਬ੍ਰਿਗੇਡ ਨੂੰ ਹੀ ਜਿਤਾਉਣ, ਤੇ ਪੰਥਕ ਜਾਂ ਪੰਜਾਬ ਨੂੰ ਸਮਰਪਿਤ ਲੋਕਾਂ ਦੀ ਨਾ ਵੋਟ ਬਣ ਦਿੱਤੀ ਜਾ ਰਹੀ ਆ। ਮਤਲਬ ਕਿ ਉਹਨਾਂ ਕੋਲੇ ਸੈਂਕੜੇ ਢੰਗ ਤਰੀਕੇ ਆ ਆਪਣੀ ਕੌਮ ਨੂੰ ਗਧੀ ਗੇੜ ਪਾਉਣ। ਇੱਥੇ ਜੀ ਪੰਜਾਬ ਦੇ ਵਿੱਚ ਨਸ਼ਿਆਂ ਦੀ ਗੱਲ ਹੈ। ਨਸ਼ੇ ਬਾਰਡਰ ਤੋਂ ਕਹਿੰਦੇ ਜੀ ਪਾਰ ਤੋਂ ਆਉਂਦੇ ਆ। ਪੈਸੇ ਤਾਂ ਹੁਣ ਸਾਬਤ ਹੋ ਚੁੱਕਿਆ ਕਿ ਭਾਰਤ ਦੇ ਵਿੱਚੋਂ ਦਿੱਲੀ, ਦੱਖਣ ਗੁਜਰਾਤ ਵਾਲੇ ਪਾਸਿਓਂ ਆਉਂਦੇ ਆ। ਪਿੱਛੇ ਜੇ ਆਪਾਂ ਇਸੇ ਪ੍ਰੋਗਰਾਮ 'ਚ ਗੱਲ ਕਰਕੇ ਹਟਿਆ, ਇੱਥੇ DSP ਨੇ ਸਾਰਾ ਰਾਜ ਖੋਲਤਾ, ਭੁਪਿੰਦਰ ਮਹਾਜਨ, ਵੀ ਕਿਵੇਂ ਪ੍ਰੈਗਾ ਤੇ ਹੋਰ ਨਸ਼ੇ ਇੱਧਰੋਂ ਆਉਂਦੇ। ਹੁਣ ਇਹ ਪਰ ਕਹਿੰਦੇ ਆ ਜੀ ਪਾਕਿਸਤਾਨ ਤੋਂ ਆਉਂਦੇ। ਮੰਨ ਲਈ ਜੀ ਗੱਲ, ਪਰ ਪਾਕਿਸਤਾਨ ਵਾਲਾ ਬਾਰਡਰ BSF ਦੇ ਹਵਾਲੇ ਆ, ਭਾਰਤ ਦੇ ਕੇਂਦਰ ਦੇ ਹਵਾਲੇ ਆ, ਤੇ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਆ, ਹੋਮ ਮਿਨਿਸਟਰ ਆ। ਸੋ ਜੇਕਰ ਬਾਰਡਰ ਤੋਂ ਪਾਰ ਕਰਕੇ BSF ਦੇ ਹੱਥਾਂ ਵਿੱਚ ਦੀ ਲੰਘ ਕੇ ਪੰਜਾਬ ਦੇ ਵਿੱਚ ਪਾਕਿਸਤਾਨ ਤੋਂ ਨਸ਼ਾ ਆ ਰਿਹਾ, ਤਾਂ ਇਹਦੀ ਸਿੱਧੀ ਜ਼ਿੰਮੇਵਾਰੀ ਗ੍ਰਹਿ ਮੰਤਰਾਲੇ ਦੀ ਹੈ, ਹੋਮ ਮਿਨਿਸਟਰੀ ਦੀ, ਭਾਰਤ ਸਰਕਾਰ ਦੀ ਹੈ। ਪਰ ਉਹ ਕਹਿੰਦੇ ਜੀ ਨਹੀਂ, ਇਹਦੇ ਲਈ ਪੰਜਾਬ ਵਾਲਿਓ ਤੁਸੀਂ ਸਿੱਖੋ, ਤੁਸੀਂ ਬੜੇ ਮਾੜੇ ਹੋ, ਤੁਸੀਂ ਨਸ਼ੇ ਕਰਦੇ ਹੋ, ਤੁਹਾਨੂੰ ਨਸ਼ਾ ਪਾਕਿਸਤਾਨ ਭੇਜਦਾ। ਹੁਣ ਆ ਜਾਓ ਈਸਾਈ ਮਤ ਵਾਲਾ ਜਿਹੜਾ ਮਸਲਾ ਚੱਲ, ਮੈਂ ਗਰੰਟੀ ਨਾਲ, ਪੂਰੀ ਜ਼ਿੰਮੇਵਾਰੀ ਨਾਲ ਇਹ ਗੱਲ ਕਹਿਣਾ ਕਿ ਇਹ ਸਾਰੇ ਹਿੰਦੂਆਂ ਦੇ ਮੁੰਡੇ ਆ, ਜਿੰਨੇ ਪੰਜਾਬ ਦੇ ਵਿੱਚ ਏਜੰਸੀਆਂ ਨੇ ਖੜੇ ਕਰਕੇ ਤੋਰਿਆ ਹੋਇਆ ਵੀ ਈਸਾਈ ਬਣੋ। ਪਿੱਛੇ ਜੇ ਇੱਕ ਨੂੰ ਸਜ਼ਾ ਵੀ ਹੋਈ ਸੀਗੀ। ਇਹ ਸਾਰੇ ਹਿੰਦੂਆਂ ਦੇ ਮੁੰਡਿਆਂ ਦੀ ਜ਼ਰੂਰਤ ਕਿਵੇਂ ਪੈ ਜੇ ਜੀ ਪੰਜਾਬ ਦੇ ਵਿੱਚ ਆ ਕੇ ਏਡੇ ਵੱਡੇ ਟਟਵੈਰ ਖੜੇ ਕਰਨ ਦੀ? ਕਿਹਨੇ ਖੜੇ ਕਰਵਾਏ? ਵੈਸੇ ਜਿਹੜਾ ਪਨਿਆਰੇ ਵਾਲੇ ਦਾ, ਸਰਸੇ ਵਾਲੇ ਦਾ, ਬਿਆਸ ਵਾਲੇ ਦਾ, ਜਾਂ ਹੋਰ ਜਿੰਨੇ ਵੀ ਟਟਵੈਰ ਚੱਲਦੇ ਆ, ਇਹ ਸਾਰਿਆਂ ਮਗਰ ਏਜੰਸੀਆਂ ਨੇ। ਇੱਥੇ ਤਾਂ ਲੰਡੂ ਜਾਂ ਕੋਈ ਪਿੰਡ ਲੈਵਲ ਦਾ ਸਾਧ ਆ ਨਾ, ਉਹਦੇ ਡੇਰੇ ਦਾ ਕੋਈ ਵਿਰੋਧ ਕਰਨ ਤੁਰ ਪਵੇ ਸਿੱਖ ਨੌਜਵਾਨ ਦਾ ਗਰੁੱਪ, ਉਹਨੂੰ 15 ਕੁ ਦਿਨ ਚੱਕਰ ਆ ਜਾਂਦੀ ਆ ਵੀ ਇਹ, ਮੈਂ ਇਹਨੂੰ ਸਮਝਦਾ ਵੀ ਉਹੀ ਇਹ ਬੁੱਝੜ ਜਿਹਾ ਸਾਧ ਆ, ਇਹਦੇ ਮਗਰ ਤਾਂ ਪੂਰਾ ਇੰਡੀਆ ਖੜਾ। ਕਿਉਂ? ਕਿਉਂਕਿ ਜਦੋਂ ਵਾਹ ਪੈਂਦਾ ਨਾ, ਉਦੋਂ ਪਤਾ ਲੱਗ। ਅਸੀਂ ਇਹ ਚੀਜ਼ਾਂ ਹੱਡੀ ਹੰਡਾਈਆਂ, ਤੇ ਇਸ ਮਾਹੌਲ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਪਹਿਲਾਂ ਈਸਾਈ ਮਤ ਦਾ ਪੂਰੀ ਤਰ੍ਹਾਂ ਪੈਰ ਲਵਾਏ ਗਏ।
ਨਕਲੀ ਈਸਾਈ ਢਾਂਚਾ ਖੜਾ ਕੀਤਾ ਗਿਆ। ਜਿਹੜੇ ਅੰਗਰੇਜ਼ਾਂ ਵੇਲੇ ਦੇ ਪੰਜਾਬ 'ਚ ਈਸਾਈ ਬਣੇ ਹੋਏ ਨੇ, ਉਹ ਆ ਕੇ ਗਿਆਨੀ ਹਰਪ੍ਰੀਤ ਸਿੰਘ ਵੇਲੇ ਆ ਕੇ ਜਥੇਦਾਰ ਅਕਾਲ ਤਖਤ ਨੂੰ ਮਿਲ ਕੇ ਲਿਖ ਕੇ ਦੇ ਕੇ ਗਏ ਨੇ ਵੀ ਜਿਹੜੇ ਇਹ ਕੁੱਤਪੁਣਾ ਜਿਹਾ ਕਰਦੇ ਆ ਇਹ ਈਸਾਈ ਨਹੀਂ ਹੈਗੇ, ਪਤਾ ਨਹੀਂ ਕੌਣ ਆ, ਕੀ ਹਿਸਾਬ ਕਿਤਾਬ ਜਿਹਾ ਇਹ। ਹੁਣ ਪਹਿਲਾਂ ਨਸ਼ਿਆਂ ਵਾਲੀ ਗੱਲ, ਫਿਰ ਈਸਾਈ ਮਤ ਵਾਲੀ ਗੱਲ। ਇਹ ਭਾਰਤੀ ਖੁਫੀਆ ਏਜੰਸੀਆਂ ਦੇ ਪ੍ਰੋਜੈਕਟ ਨੇ ਕਿ ਸਿੱਖ ਕਦੇ ਨਾ ਕਦੇ ਤਾਂ ਕਲਪਣਗੇ ਹੀ। ਆਪਾਂ ਕਲਪਦੇ ਹੀ ਆ ਵੀ ਨਸ਼ਾ ਆ ਗਿਆ ਪੰਜਾਬ 'ਚ, ਈਸਾਈ ਸਮੱਸਿਆ ਬਣ ਗਏ ਆ। ਅਖੀਰ ਹੁਣ ਫਿਰ ਅਮਿਤ ਸ਼ਾਹ ਪ੍ਰਗਟ ਹੋਇਆ ਮੋਗੇ ਰੈਲੀ 'ਚ ਵੀ ਸਾਨੂੰ ਦਿਓ ਜੀ ਸੱਤਾ, ਅਸੀਂ ਫਿਰ ਦੇਖੋ ਕਿਵੇਂ ਇਹਦਾ ਹੱਲ ਕਰ। ਭਾਈ ਆਪੇ ਰੋਗ ਲਾਉਣੇ, ਆਪੇ ਦੇਣੀਆਂ ਦਵਾਵਾਂ। ਜਾਣੀ ਕਿ ਪਹਿਲਾਂ ਇਹੋ ਜਿਹੇ ਹਾਲਾਤ ਬਣਾਓ ਕਿ ਰੋਗ ਬਣ ਜਾਏ, ਫਿਰ ਆਪੇ ਹੀ ਮਨਜਿੰਦਰ ਸਿੰਘ ਸਰਸੇ ਵਰਗੇ, ਫੂਲਕੇ ਵਰਗੇ ਤੇ ਉਹ ਲਾਲਪੁਰੇ ਤੇ ਚਰਨਜੀਤ ਬਰਾੜ ਵਰਗੇ ਆਪੇ ਹੀ ਲੱਗ ਜਾਣਗੇ ਕਿ ਯਾਰ ਉਹ ਤਾਂ ਪੰਜਾਬ ਨੂੰ ਬਚਾਉਣਾ ਚਾਹੁੰਦੇ ਆ, ਪੰਜਾਬ ਨੂੰ, ਪੰਥ ਨੂੰ ਬਚਾਉਣਾ ਚਾਹੁੰਦੇ ਆ। ਜੇ ਉਹਨਾਂ ਦਾ ਰਾਜ ਆਜੂ ਤੇ ਆਪਾਂ ਬਚ ਜਾਾਂਗੇ, ਨਹੀਂ ਆਪਾਂ ਮਾਰੇ ਜਾਵਾਂਗੇ। ਉਹ ਤਾਂ ਆਪਣੇ ਤੇ ਅਹਿਸਾਨ ਕਰਨ ਆ ਰਹੇ ਨੇ, ਉਹ ਤਾਂ ਆਪਣੀ ਰਾਖੀ ਕਰਨ ਆ ਰਹੇ। ਆ ਚਾਲਾਂ ਜਿਹੜੀਆਂ ਨੇ ਇਹਦੇ ਨਾਲੋਂ ਸੌਖੇ ਕਿਹੜੇ ਤਰੀਕੇ ਨਾਲ ਸਮਝਾਈਏ ਜੀ। ਪਰ ਮੈਨੂੰ ਸਮਝਾਉਣ ਦੀ ਲੋੜ ਨਹੀਂ, ਐਵੇਂ ਮੈਂ ਪੈਨਿਕ ਹੋਇਆ ਰਿਹਾ, ਐਵੇਂ ਘਬਰਾਇਆ ਰਿਹਾ। ਵੈਸੇ ਇੱਕ ਵਾਰੀ ਪਹਿਲਾਂ ਵੀ ਇਹ ਜਲਵਾ ਦੇਖਿਆ ਸੀ। ਮੇਰਾ ਦੋਸਤ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਕਹਿੰਦਾ ਹੁੰਦਾ ਵੀ ਉਹ ਮੈਂ ਤੁਹਾਡੀ ਗੱਲ ਬੜੀ ਮੈਨੂੰ ਵਧੀਆ ਲੱਗੀ। ਜਿੱਦਣ ਰਾਮ ਜਨਮ ਭੂਮੀ, ਉੱਥੇ ਭੂਮੀ ਲੇਪਣ ਜਾ ਕਰਕੇ ਉਹਦਾ ਮੰਦਿਰ ਦਾ ਉਦਘਾਟਨ ਵਾਲਾ ਪ੍ਰੋਗਰਾਮ ਮੋਦੀ ਨੇ ਕੀਤਾ, ਪੂਰੇ ਸਿੱਖ ਜਗਤ ਦੇ ਵਿੱਚੋਂ ਕੱਲਾ ਅਗਿਆਨੀ ਇਕਬਾਲ ਸਿੰਘ ਉੱਥੇ ਪਹੁੰਚਿਆ ਸੀ। ਮੈਂ ਕਿਹਾ ਯਾਰ ਇਹਨੂੰ ਰੱਖ ਲਓ ਪੱਕਾ ਹੀ। ਬਸ ਆਹ ਤੁਸੀਂ ਖੱਟਿਆ। ਇੱਕ ਵਾਰੀ ਤਾਲ ਕਟੋਰਾ ਸਟੇਡੀਅਮ 'ਚ ਕੋਈ ਪ੍ਰੋਗਰਾਮ RSS ਨੇ ਰੱਖਤਾ, ਪੂਰੀ ਤਿਆਰੀ, ਬੜੀ ਵੱਡੀ ਗਿਣਤੀ ਵਿੱਚ ਸਿੱਖਾਂ ਨੂੰ ਪੱਠੇ ਪਾਏ ਵੀ ਆਜੋ ਜੀ, ਸਿੱਖੀ ਦੀ ਗੱਲ ਹੋਣ ਲੱਗੀ। ਅਸੀਂ ਅਕਾਲ ਤਖਤ ਸਾਹਿਬ ਦੇ ਉੱਤੇ ਮਸਲਾ ਲੈ ਕੇ ਗਏ। ਇਹਨਾਂ ਨੂੰ, ਗਿਆਨੀ ਗੁਰਬਚਨ ਸਿੰਘ ਨੂੰ, ਫਸੇ ਹੋਏ ਨੂੰ, ਕਿਉਂਕਿ ਪਹਿਲਾਂ ਇੱਕ ਵਿਦਾਂਤੀ ਜਥੇਦਾਰ ਜਦੋਂ ਸੀ ਉਦੋਂ ਦਾ ਇੱਕ RSS ਦੇ ਖਿਲਾਫ ਹੁਕਮਨਾਮਾ ਹੋਇਆ ਹੋਇਆ, ਉਹ ਇਹਨਾਂ ਨੂੰ ਕਹਿਣਾ ਪੈ ਗਿਆ ਕਿ ਪਹਿਲਾਂ ਹੀ RSS ਦੇ ਬਾਰੇ ਅਕਾਲ ਤਖਤ ਤੋਂ ਜਿਹੜਾ ਹੁਕਮਨਾਮਾ ਹੋਇਆ ਉਹਦੇ ਹਿਸਾਬ ਨਾਲ ਸਿੱਖਾਂ ਨੂੰ RSS ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ। ਬਸ ਅਸੀਂ ਫਿਰ ਉਦੋਂ ਬਾਅਦ ਸੋਸ਼ਲ ਮੀਡੀਆ ਦੇ ਰਾਹੀਂ, ਕਿਉਂਕਿ ਸਿੱਖ ਜਗਤ ਦੇ ਵਿੱਚ ਇਹ ਤਾਂ ਗੱਲ ਹੈਗੀ ਆ ਨਾ, ਜਦੋਂ ਤੱਕ ਗੱਲ ਦੀ ਸਮਝ ਨਾ ਹੋਵੇ ਫਿਰ ਠੀਕ ਆ, ਪਰ ਜਦੋਂ ਸਮਝ ਲੱਗ ਗਈ ਫਿਰ ਤਾਂ ਧੂੜਾ ਪੱਟ ਦਿੰਦੀ ਆ ਸਾਡੀ ਜਵਾਨੀ। ਦੁਰਲੀ ਜਥੇ ਨੇ ਉਹ ਹਨੇਰੀ ਠਾਲੀ ਵੀ ਜਿਹੜੇ ਸਿੱਖ ਦਾ ਪਰਿਵਾਰ ਸਮੇਤ ਉੱਥੇ ਪਹੁੰਚਣ ਦਾ ਪ੍ਰੋਗਰਾਮ ਸੀ ਨਾ, ਤਾਲ ਕਟੋਰਾ ਪਤਨੀ ਸਟੇਡੀਅਮ ਸੀ, ਉਹ ਵੀ ਘਰੇ ਆਪਦਾ ਰਜਾਈ ਲੈ ਕੇ ਪਿਆ ਰਿਹਾ ਵੀ ਬਾਹਰ ਨਹੀਂ ਨਿਕਲਣਾ। ਤੇ ਉੱਥੇ ਕੋਈ ਸਿੱਖ ਨਹੀਂ ਸੀ ਉਦੋਂ ਪਹੁੰਚਿਆ। ਸੋ ਵਾਰ-ਵਾਰ ਸਿੱਖਾਂ ਨੇ ਆਪਦੇ ਧਰਮ ਨਾਲ, ਆਪਦੀ ਕੌਮ ਨਾਲ ਖੜ ਕੇ ਪੇਪਰ ਚੋਂ ਪਾਸ ਹੋ ਕੇ ਦਿਖਾਇਆ। ਤੇ ਇਸ ਸਾਰੇ ਮਸਲੇ 'ਚ ਇੱਕ ਗੱਲ ਬੜੀ ਜ਼ਰੂਰੀ ਆ, ਨੁਕਤਾ ਜਿਹੜਾ ਮੈਂ ਸਾਂਝਾ ਕਰਨਾ ਚਾਹੁੰਦਾ। RSS ਨੂੰ, ਭਾਗਵੇਂ ਬ੍ਰਿਗੇਡ ਨੂੰ ਚੰਗੀ ਤਰ੍ਹਾਂ ਸਮਝ ਆ ਕਿ ਅਸੀਂ ਸਿਰਫ ਉਦੋਂ ਕਾਮਯਾਬ ਹੋ ਸਕਦੇ ਹਾਂ ਜਦੋਂ ਅਸੀਂ ਇਹਨਾਂ ਨਾਲ ਮੋਹ ਮੁਹੱਬਤ ਵਾਲਾ ਰਿਸ਼ਤਾ ਬਣਾ ਕੇ ਇਹਨਾਂ ਕੋਲੋਂ ਸਿੱਖੀ ਛਡਾਈ ਜਾਈਏ ਤੇ ਹਿੰਦੂਤਵ ਇਹਨਾਂ ਦੇ ਲੇਖੇ, ਇਹਨਾਂ ਤੇ ਰੰਗ ਚਾੜੀ ਜਾਈਏ। ਇਸ ਗੱਲ ਦੇ ਲਈ ਜਦੋਂ ਵੀ ਕੋਈ ਰਫੜ ਪੈਂਦਾ ਲੱਗਦਾ, ਉਦੋਂ ਫਿਰ ਇਹ ਤੁਰੰਤ ਪਿੱਛੇ ਪੈਰ ਕਰ ਲੈਂਦੇ ਆ। ਇਹਨਾਂ ਦਾ ਏਜੰਡਾ ਵਾ 4 ਕਦਮ ਅੱਗੇ, 2 ਕਦਮ ਪਿੱਛੇ, ਫਿਰ 2 ਕਦਮ ਅੱਗੇ, 4 ਕਦਮ ਪਿੱਛੇ, ਏਦਾਂ ਸ਼ਤਰੰਜੀ ਚਾਲਾਂ ਚੱਲਦੇ। ਬੀਬੀ ਕਿਰਨਜੋਤ ਕੌਰ ਨੇ ਲਿਖਿਆ ਕਿ BJP 'ਚ ਸ਼ਾਮਲ ਹੋਣ ਵਾਲੇ ਸਿੱਖ ਚਿਹਰਿਆਂ ਦੀ ਭਾਵੇਂ ਸਿੱਖ ਕੌਮ 'ਚ ਕੋਈ ਬੁੱਕਤ ਨਹੀਂ, ਪਰ ਉਹਨਾਂ ਨੇ ਵੱਡਾ ਨੁਕਸਾਨ ਇਹ ਕੀਤਾ ਕਿ BJP ਨੂੰ ਸਿੱਖਾਂ ਲਈ ਅਛੂਤ ਨਹੀਂ ਰਹਿਣ ਦਿੱਤਾ। ਭਾਗਵਾਂ ਬ੍ਰਿਗੇਡ ਪਹਿਲਾਂ ਸਿੱਖਾਂ ਲਈ ਅਛੂਤ ਵਾਂਗੂ ਹੁੰਦਾ ਸੀ। ਬਾਦਲ ਕਿਆ ਨੇ ਆਪਦੇ ਸਵਾਰਥਾਂ ਲਈ ਇਹਦੇ ਪੈਰ ਲਵਾਏ, 300 ਸਾਲੇ ਮੌਕੇ ਸੱਦ ਕੇ ਉੱਥੇ ਬਿਠਾਤੇ। ਨਤੀਜਾ ਕੀ ਨਿਕਲਿਆ ਕਿ ਸਿੱਖਾਂ ਦੀ ਜਿਹੜੀ ਨਫ਼ਰਤ, ਕੜੱਤਣ, ਦੂਰੀ ਜਦੋਂ ਆਪਣੇ ਕਿਸੇ ਬੰਦੇ ਨਾਲ ਵਿਗੜੀ ਹੋਵੇ ਨਾ, ਆਪਾਂ ਉਹਦੇ ਤੋਂ ਹਰ ਵਕਤ ਅਲਰਟ ਰਹਿੰਦੇ ਆ। ਦੁਸ਼ਮਣ ਨੂੰ ਪਿਆਰ ਪਾ ਕੇ, ਢਿੱਡ ਪੈ ਕੇ ਵੈਰ ਲੈਣ ਦਾ ਮੌਕਾ ਉਦੋਂ ਮਿਲਦਾ ਜਦੋਂ ਅਸੀਂ ਦੁਸ਼ਮਣ ਨੂੰ ਦੁਸ਼ਮਣ ਮੰਨਣੋਂ ਇਨਕਾਰ ਕਰਕੇ ਉਹਦੇ ਨਾਲ ਮਿੱਠੇ ਪਿਆਰੇ ਹੋ ਜਾਈ। ਤੇ ਆਪਣੇ ਨਾਲ ਇਹੀ ਉਹਨਾਂ ਨੇ ਕੀਤੀ। ਆ ਜਿਹੜਾ ਬਿਨਾਂ ਸ਼ਰਤ ਸਮਝੌਤੇ ਵਾਲਾ ਛੁਣਛਣਾ ਨਾ, ਅਸਲ ਵਿੱਚ ਬਾਦਲਕਿਆਂ ਦੇ ਰਾਹੀਂ ਉਹਨਾਂ ਨੇ ਪੰਜਾਬ 'ਚ, ਪੰਥ 'ਚ, ਸਿੱਖਾਂ 'ਚ ਹੌਲੀ ਹੌਲੀ ਪੈਰ ਧਰਾਵਾ ਕਰਦਿਆਂ
ਅੱਗੇ ਵਧੀ ਗਏ ਤੇ ਅੱਜ ਬੜੀ ਵੱਡੀ ਗਿਣਤੀ ਵਿੱਚ ਸਿੱਖ ਬਾਦਲ ਕਿਆਂ ਨੂੰ ਲੱਗਦਾ ਸੀ ਵੀ ਸਾਡੇ ਰਾਹੀਂ ਹੀ ਗੱਲ ਕਰਨੀ ਹੈ ਜਦੋਂ ਬੀਜੇਪੀ ਨੇ ਕਰਨੀ। ਉਹਨਾਂ ਨੇ ਇਹਨਾਂ ਨੂੰ ਪਾਸੇ ਕਰਕੇ ਜਿਹੜੇ ਬਕਾਊ ਲੋਕ ਨੇ ਉਹ ਗੰਢ ਲਏ ਤੇ ਉਹ ਹੁਣ ਛਾਲਾ ਮਾਰ ਮਾਰ ਕੇ ਜਾ ਰਹੇ ਆ। ਕਿਸੇ ਨੂੰ ਚਾਅ ਵਾ ਵੀ ਆਪਾਂ ਮੰਤਰੀ ਬਣਾਂਗੇ, ਕਿਸੇ ਨੂੰ ਮੁੱਖ ਮੰਤਰੀ, ਕਿਸੇ ਨੂੰ ਚੇਅਰਮੈਨ। ਕੌਮ ਦਾ ਕੀ ਬਣੂ ਇਹਦਾ ਕੋਈ ਮਤਲਬ ਨਹੀਂ। ਉਲਟਾ ਮੈਂ ਦੇਖ ਰਿਹਾ ਸੀ ਮਨਜਿੰਦਰ ਸਿੰਘ ਸਰਸੇ ਦੀ ਇੱਕ ਇੰਟਰਵਿਊ ਮੱਕੜ ਨੇ ਕੀਤੀ ਆ, ਸਿਮਰਨਜੋਤ ਸਿੰਘ ਮੱਕੜ ਨੇ। ਉਹਦੇ ਵਿੱਚ ਉਲਟਾ ਉਹ ਲੋਕਾਂ ਨੂੰ ਕਹਿ ਰਿਹਾ ਵੀ ਆਪਾਂ ਤਾਂ ਜੀ ਹੇਟ ਬਹੁਤ ਕਰਦੇ ਆ, ਨਫ਼ਰਤ ਬਹੁਤ ਕਰਦੇ ਆ। ਜੇਕਰ ਕਹਿੰਦਾ ਉੱਥੇ ਸਟੇਜ ਤੋਂ ਕਿਸੇ ਨੇ ਕਹਿ ਵੀ ਦਿੱਤਾ ਬਈ ਹਿੰਦੂ ਤੇ ਸਿੱਖ ਇੱਕ ਹੀ ਨੇ, ਸਨਾਤਨੀ ਆ, ਜੇ ਆ ਉਹ ਆ, ਕਹਿੰਦਾ ਵੀ ਇਹਨੂੰ ਇਸ਼ੂ ਬਣਾਉਣ ਦੀ ਲੋੜ ਨਹੀਂ। ਮਤਲਬ ਕਿ ਜਿਹੜੇ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ, ਸਿੱਖਾਂ ਦੇ ਆਜ਼ਾਦ ਵੱਖਰੇ ਹੋਣ ਦੀ ਗੱਲ ਕਰਨ ਲਈ ਜਾਂ RSS ਦੇ ਹਮਲਿਆਂ ਦਾ ਵਿਰੋਧ ਕਰਨ ਲਈ ਸਰਗਰਮ ਨੇ, ਇਹਦੇ ਹਿਸਾਬ ਨਾਲ ਉਹ ਬਹੁਤ ਮਾੜੇ ਨੇ। ਵਧੀਆ ਸਿੱਖ ਪਤਾ ਕੌਣ ਆ? ਜਿਹੜੇ ਸਿੱਖੀ ਉੱਤੇ ਹਮਲੇ ਦੇਖ ਕੇ ਚੁੱਪ ਕਰਕੇ ਬੈਠੇ ਰਹਿਣ। ਮੈਨੂੰ ਧਾਮੀ ਸਾਹਿਬ ਵਾਲੀ ਗੱਲ ਚੇਤੇ ਆ ਜਾਂਦੀ ਆ। ਸ਼ਿਮਲੇ ਗਏ, ਉੱਥੇ ਉਹ ਕੋਈ ਗਾਣਾ ਜਿਹਾ ਲਾ ਕੇ ਨਾ, ਇੱਕ ਡੰਡਾ ਜਿਹਾ ਸੀ, ਉਹ ਗਾਣੇ ਨੂੰ ਫੜਾ ਦੋ, ਗਾਣੇ ਨੂੰ ਫੜਾ ਦੋ, ਉਹ ਇਦਾਂ। ਫਿਰ ਜਿਹਦੇ ਕੋਲੇ ਆਉਂਦਾ ਸੀ ਉਹ ਚੁਟਕਲਾ ਸੁਣਾਉਂਦਾ ਹੁੰਦਾ ਜਾਂ ਸ਼ੇਰ ਸੁਣਾਇਆ। ਜਿੰਨੇ ਚੁਟਕਲੇ ਤੇ ਸ਼ੇਰ ਉੱਥੇ ਸੁਣਾਏ ਜਾ ਰਹੇ ਸੀ ਉਹ ਸਿੱਖੀ ਨੂੰ ਟਾਰਗੇਟ ਕਰਕੇ ਸੀ। ਖੈਰ, ਜਦੋਂ ਉੱਥੇ ਲੋਕ ਆਲੇ ਦੁਆਲੇ ਖੜੇ ਕਲੈਪਿੰਗ ਕਰਨ, ਬੜਾ ਬਣਿਆ ਹੋਇਆ ਪਿਕਨਿਕ ਵਾਲਾ ਮਾਹੌਲ ਜਿਹਾ, ਧਾਮੀ ਸਾਹਿਬ ਕਹਿੰਦੇ ਵੀ ਇੱਕ ਸ਼ੇਰ ਮੈਂ ਵੀ ਸੁਣਾਵਾਂ। ਉਹ ਕਹਿੰਦੇ ਜੀ ਆਓ ਸਰਦਾਰ ਜੀ ਆਪ ਸੁਣਾਓ। ਸੁੱਖ ਨਾਲ ਧਾਮੀ ਸਾਹਿਬ ਦਾ ਚਿਹਰਾ ਮੋਹਰਾ ਦਿੱਖ ਬੜੀ ਕਮਾਲ ਦੀ, ਐ ਦਾੜਾ ਪ੍ਰਕਾਸ਼। ਧਾਮੀ ਸਾਹਿਬ ਕਹਿੰਦੇ ਵੀ ਮੈਂ ਬਾਬਾ ਬੁੱਲੇ ਸ਼ੇਰ ਦਾ ਸ਼ੇਰ ਸੁਣਾਓ। ਸੁਣਾਓ। ਕਹਿੰਦਾ ਨਾ ਬਾਤ ਕਰੂੰ ਅਬ ਕੀ, ਨਾ ਬਾਤ ਕਰੂੰ ਤਬ ਕੀ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋਂ ਸੁਨਤ ਹੋਤੀ ਤੁਮ ਸਭ ਕੀ। ਫਿਰ ਚੁੱਪ ਕਰ ਗਏ। ਫਿਰ ਹੱਸਣ ਨਾ ਪਤਾੜੀ ਨਾ ਕੋਈ ਮਾਰੇ। ਸਰਦਾਰ ਜੀ ਆਪ ਤੋਂ ਗੁੱਸਾ ਕਰ ਗਏ। ਕਹਿੰਦੇ ਗੁੱਸਾ ਕਿਹਨਾਂ ਨੂੰ, ਮੈਂ ਤਾਂ ਖੁਸ਼ ਹੀ ਬਣਾ, ਤੁਸੀਂ ਸਾਡੇ ਧਰਮ ਉੱਤੇ, ਸਾਡੇ ਪੰਜਾਬ, ਸ਼ਿਮਲਾ ਪੰਜਾਬ ਦਾ ਹਿੱਸਾ ਹੁੰਦਾ, ਇੱਥੇ ਬਹਿ ਕੇ ਸਾਡੇ ਉੱਤੇ ਤੁਸੀਂ ਚੱਕੜ ਸਿੱਟਣ ਲੱਗੇ ਹੋਏ ਹੋ। ਆ ਤਾਂ ਲੁੱਡੀਆਂ ਪਾਉਣੀਆਂ ਚਾਹੀਦੀਆਂ। ਧੰਨ ਦੇ ਨੇ ਆ ਸਿੱਖ ਜਿਹੜੇ ਆਲੇ ਦੁਆਲੇ ਖੜੇ ਤੁਹਾਡੇ ਤਾੜੀਆਂ ਮਾਰੀ ਜਾਂਦੇ ਨੇ। ਮਜਮਾ ਲਾਇਆ ਤੁਸੀਂ ਇੱਥੇ। ਸੋ ਜਿਹੜੇ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਸਰਗਰਮ ਨੇ, ਉਹ ਮਨਜਿੰਦਰ ਸਿੰਘ ਸਰਸੇ ਵਰਗਿਆਂ ਨੂੰ, ਲਾਲਪੁਰੇ ਵਰਗਿਆਂ ਨੂੰ, ਫੂਲਕੇ ਵਰਗਿਆਂ ਨੂੰ ਬੜੇ ਭੈੜੇ ਲੱਗਦੇ। ਬਾਬੇ ਧੁੰਮੇ ਵਰਗਿਆਂ ਨੂੰ, ਬਾਬੇ ਧੁੰਮੇ ਦੇ ਚੇਲਿਆਂ ਦੀ ਤੁਸੀਂ ਦੇਖੋ ਕਿਵੇਂ ਗਾਲਾਂ ਕੱਢ ਰਹੇ ਨੇ ਵੀ ਤੁਸੀਂ, ਤੁਹਾਨੂੰ ਤਾਂ ਅਕਲ ਨਹੀਂ ਕਹਿੰਦੇ। ਹਾਂ ਭਾਈ, ਸਾਨੂੰ ਅਕਲ ਨਹੀਂ ਹੈਗੀ, ਅਸੀਂ ਪਿਰਥੀ ਚੰਦ ਵੱਲ ਨਹੀਂ ਨਾ ਖੜਦੇ। ਜੇ ਮੈਂ ਇੱਥੇ ਦੱਸਦਾ ਜੀ, ਮੈਂ ਇੱਥੇ ਆਪਦੇ ਦਿਲ ਦੀ ਗੱਲ ਕਰਦਾ, ਮੈਨੂੰ ਬਹੁਤੀ ਅਕਲ ਨਹੀਂ ਹੈਗੀ, ਪਰ ਜਿੰਨੀ ਕੁ ਵੀ ਹੈ, ਬੀਜੇਪੀ ਵਾਲੇ ਮੈਨੂੰ ਕਹਿਣ ਵੀ ਤੈਨੂੰ ਕੋਠੀ ਲੈ ਦਿੰਦੇ ਆ, ਕਾਰ ਲੈ ਦਿੰਦੇ ਆ, ਵਧੀਆ ਤੇਰੀ ਘਰ ਨੂੰ ਨੌਕਰੀ, ਮੁੰਡਿਆਂ ਨੂੰ ਆਹ ਤੇ ਉਹ, ਸਾਰਾ ਕੁਝ ਕਰ ਕਰਾ ਕੇ ਮੈਨੂੰ ਪੱਟ ਲੈਣ। ਜਿੰਨਾ ਨੁਕਸਾਨ ਸਿੱਖੀ ਦਾ ਮੈਂ ਕਰ ਸਕਦਾ, ਜਿੰਨਾ ਮੈਂ ਬੇੜਾ ਗਰਕ ਕਰ ਸਕਦਾ, ਦੱਸ ਸਕਦਾ ਵੀ ਐਂ ਕਰੋ, ਉਹ ਕਰੋ, ਸਿੱਖਾਂ ਨੂੰ ਘਰਾਹੇ ਪਾਉਣ ਲਈ, ਤੇ ਮੈਨੂੰ ਤਾਂ ਅਗਲੇ ਰੱਖਣਗੇ ਜੀ ਉਹ ਹੀਰਿਆਂ ਵਾਂਗੂ। ਤੇ ਮੈਂ ਤਾਂ ਫਿਰ ਆਪੇ ਹੀ ਕਹਿਣਾ ਵੀ ਜਿਹੜੇ ਮੇਰੀਆਂ ਗੱਲਾਂ ਦੇ ਉਲਟ ਚੱਲਦੇ ਨੇ ਉਹ ਬੜੇ ਮਾੜੇ ਆ। ਸੋ ਬਾਬੇ ਧੁੰਮੇ ਦੇ ਚੇਲਿਓ, ਫੂਲਕਿਓ ਜਾਂ ਹੋਰ ਲੱਲੜ ਪੱਲੜੋ, ਮਤ ਸੋਚੋ ਕਿ ਅਸੀਂ ਟਿਕ ਜਾਾਂਗੇ। ਤੁਸੀਂ ਸਾਨੂੰ ਗੋਲੀਆਂ ਮਾਰ ਦਿਓ, ਤੁਸੀਂ ਸਾਡੀਆਂ, ਮੇਰੀਆਂ, ਜਿਵੇਂ ਪਹਿਲਾਂ ਵੀ ਇੱਕ ਵਾਰੀ ਮੇਰੀ 2-2.5 ਸਾਲ ਦੀ ਬੱਚੀ ਸੀ ਗੁਰਮੇਹਰ ਕੌਰ, ਮੇਰੀ ਸਿੰਘਣੀ, ਸਾਡੇ ਗੰਦੇ ਪੋਸਟਰ ਬਣਾ ਬਣਾ ਕੇ ਇਸੇ ਸੋਸ਼ਲ ਮੀਡੀਆ ਤੇ ਪੂਰਾ ਟਕਸਾਲ ਦੇ ਇੱਕ ਧੜੇ ਨੇ ਗੰਦ ਪਾਇਆ ਸੀ। ਬਹੁਤ ਕਾਰਨ ਕੀ ਸੀ ਕਿ ਮੈਂ ਸੱਚ ਲਿਖਿਆ ਸੀ। ਅੱਜ ਤਾਂ ਸਾਰਿਆਂ ਨੂੰ ਹੀ ਪਤਾ, ਉਦੋਂ ਮਲੋਆ ਕ੍ਰਿਸ਼ਨਧਰ ਦੀ ਕਿਤਾਬ ਆਈ ਸੀ, ਉਹ 'ਚ ਸਾਫ਼ ਲਿਖਿਆ ਹੋਇਆ ਸੀ ਕਿ ਅਸੀਂ ਕਿਵੇਂ ਮਹਿਤੇ ਚੌਂਕ ਵਾਲੇ ਟਕਸਾਲ ਦੇ ਅੱਡੇ ਨੂੰ ਵਰਤ ਕੇ ਉੱਥੇ ਟਕਸਾਲੀ ਬੰਦੇ ਪੈਦਾ ਕੀਤੇ ਜਿਨ੍ਹਾਂ ਨੇ ਸੰਘਰਸ਼ ਦਾ ਨੁਕਸਾਨ ਕੀਤਾ। ਤੇ ਮੈਂ ਇਹ ਪੋਸਟ ਬਣਾ ਕੇ ਪਾਈ ਸੀ ਕਿ ਜਿਹੜੇ ਅੱਜ ਵੀ ਸਿੱਖੀ ਦੀਆਂ ਜੜ੍ਹਾਂ ਵੱਢ ਰਹੇ ਨੇ, ਜਿਹੜੇ ਇਹੋ ਜਿਹਾ ਪ੍ਰਚਾਰ ਕਰਦੇ ਆ ਜਿਹੜਾ ਖਾਲਸਾ ਪੰਥ ਨੂੰ ਭਗਵਾ ਰੰਗ ਚੜਾਉਂਦਾ, ਇਹ ਸਾਰੇ ਫਿਰ ਉਸ ਵੇਲੇ ਏਜੰਸੀਆਂ ਨੇ ਫਿੱਟ ਕੀਤੇ ਆ, ਜਿਹੜੇ ਮਹਿਤੇ ਚੌਂਕ ਚੋਂ ਟ੍ਰੇਨਡ ਕਰਾਏ ਆ। ਕਿਉਂਕਿ ਆਪਾਂ ਕਹਿੰਦੇ ਟਕਸਾਲ ਦਾ ਬੰਦਾ ਲੈ ਕੇ ਆਓ ਜੀ, ਟਕਸਾਲ ਚੋਂ ਸਿੱਖਿਆ ਹੋਇਆ ਲੈ ਕੇ। ਤੋ ਇਹੋ ਜਿਹੀਆਂ ਚਾਲਾਂ ਸਰਕਾਰਾਂ ਪਹਿਲਾਂ ਵੀ ਚੱਲਦੀਆਂ ਰਹੀਆਂ, ਗਾਂ ਵੀ ਚੱਲਣਗੀਆਂ। ਪਰ ਸਿੱਖ ਨੂੰ ਗੁਰੂ ਸਾਹਿਬ ਨੇ ਬੜੀ ਸਪਸ਼ਟ ਮੱਤ ਦਿੱਤੀ ਹੋਈ ਆ ਵੀ ਜੇ ਗਲਤੀ ਮੈਂ ਕਰਾਂ, ਜਦੋਂ ਦਾਦੂ ਪੀਰ ਵਾਲੀ ਗੱਲ, ਤਾਂ ਮੈਨੂੰ ਬਖਸ਼ਣਾ ਨਹੀਂ। ਸੋ ਐਵੇਂ ਇਹ ਸੋਚੀ ਜਾਣਾ ਕਿ ਜੀ ਉਹ ਤਾਂ ਟਕਸਾਲ ਦੇ ਮੁਖੀ ਨੇ, ਫਲਾਨਾ ਜੀ, ਕੋਈ ਹੋਵੇ ਅਖੰਡ ਕੀਰਤਨੀ ਜਥੇ ਦਾ ਮੁਖੀ, ਕੋਈ ਬੱਬਰ ਖਾਲਸਾ ਦਾ ਹੋਵੇ ਜੀ, ਕੋਈ ਕੁਛ ਵੀ ਹੋਵੇ, ਜਿਹੜਾ ਸਿੱਖੀ ਦੇ ਉਲਟਾ, ਉਹ ਚਾਹੇ ਜੋ ਮਰਜ਼ੀ ਹੈ, ਉਹ ਗਲਤ। ਸਿੱਖੀ ਪ੍ਰਮੁੱਖ ਰਹਿਣੀ ਹੈ, ਪ੍ਰਾਇਓਰਟੀ 1 ਨੰਬਰ ਤੇ ਸਿੱਖ ਸਿਧਾਂਤ, ਸਿੱਖ ਫਲਸਫਾ ਰਹਿਣਾ।
ਬ੍ਰਾਹਮਣਵਾਦ ਨੇ ਝੰਡਾ ਚੱਕਿਆ ਹੋਇਆ ਵੀ ਸਿੱਖ ਇਤਿਹਾਸ ਅਤੇ ਸਿੱਖ ਫਲਸਫੇ ਦਾ ਬ੍ਰਾਹਮਣੀਕਰਨ ਕਰਨਾ, ਪਰ ਇਹ ਗੱਲ ਸਿਰੇ ਚੜ੍ਹਨੀ ਨਹੀਂ। ਇਹ ਗੱਲ ਜਦੋਂ ਉਹ ਦੇਖਦੇ ਆ ਬੀਜੇਪੀ ਵਾਲੇ ਵੀ ਰੌਲਾ ਪੈ ਗਿਆ ਤੇ ਆਪਣਾ ਇਹਨਾਂ ਨਾਲ ਟਕਰਾਅ ਬਣ ਜੂ, ਫਿਰ ਆਪਾਂ ਇਹਨਾਂ ਦਾ ਨੁਕਸਾਨ ਨਹੀਂ ਕਰ ਸਕਾਂਗੇ, ਕਿਉਂਕਿ ਫੇਰ ਹੀ ਫੂਲਕੇ ਵਰਗਿਆਂ ਨੂੰ ਜਾਂ ਹੋਰਾਂ ਨੂੰ ਪੱਟ ਸਕਾਂਗੇ ਜੇ ਮੋਹ ਮੁਹੱਬਤ ਵਾਲੇ ਰਿਸ਼ਤੇ ਬਣੇ ਰਹਿਣਗੇ। ਤੇ ਇਸ ਗੱਲ ਦੇ ਵਿੱਚ ਅਗਲੇ ਪੂਰੀ ਮਿਹਨਤ ਕਰਦੇ ਆ ਦਿਨ ਰਾਤ, ਤੇ ਅਗਲੇ ਸਿੱਖੀ ਦਾ ਘਾਣ ਕਰਨ ਲਈ ਸਾਡੇ ਵਿੱਚੋਂ ਬੰਦੇ ਪੱਟ ਰਹੇ ਨੇ। ਜਿਹਨੇ ਜਾਣਾ ਉਹ ਛੇਤੀ ਜਾਓ ਤੇ ਸਟੇਜਾਂ ਤੇ ਖੜ ਕੇ RSS ਦਾ ਪ੍ਰਚਾਰ ਕਰੋ। ਮੈਂ ਇਹ ਗੱਲ ਬੜੀ ਜ਼ਿੰਮੇਵਾਰੀ ਨਾਲ ਕਹਿ ਰਿਹਾ ਕਿ ਜਦੋਂ ਵੀ ਤੁਸੀਂ ਪੰਥ ਦੀ ਚੜ੍ਹਦੀ ਕਲਾ ਲਈ, ਕੌਮ ਦੀ ਰਾਖੀ ਲਈ ਕੋਈ ਗੱਲ ਆਪਾਂ ਕਰਾਂਗੇ ਤਾਂ ਮੂਹਰੋਂ ਇਹੀ ਕਿਹਾ ਜਾਊਗਾ ਤੁਸੀਂ ਜੀ ਨਫ਼ਰਤ ਫੈਲਾਉਂਦੇ ਹੋ। ਮੰਨ ਲੀजिए ਗੱਲ, ਜੇਕਰ ਸਿੱਖ ਧਰਮ ਦੀ, ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਗੱਲ ਕਰਨਾ ਨਫ਼ਰਤ ਫੈਲਾਉਣਾ ਹੁੰਦਾ ਤਾਂ ਸਾਨੂੰ ਕੋਈ ਇਤਰਾਜ਼। ਮੈਂ ਉਹਨਾਂ ਚੋਂ ਨਹੀਂ ਜਿਨ੍ਹਾਂ ਨੂੰ ਤੁਸੀਂ ਡਰਾ ਲੈਂਦੇ ਹੁੰਦੇ ਹੋ ਕਿ ਜੀ ਪਾਕਿਸਤਾਨ ਦਾ ਏਜੰਟ ਆ, ਕਹੀ ਚੱਲੋ, ਹਾਂ ਅਸੀਂ ਹੈਗੇ ਆ ਨਨਕਾਣਾ ਸਾਹਿਬ ਦੇ ਏਜੰਟ, ਨਨਕਾਣਾ ਸਾਹਿਬ ਪਾਕਿਸਤਾਨ 'ਚ। ਤੋ ਸੱਚੇ ਪਾਤਸ਼ਾਹ ਕਿਰਪਾ ਬਣਾਈ ਰੱਖਣ। ਮਾਣ ਆ ਸਾਡੀ ਕੌਮ ਤੇ, ਸਾਡੇ ਉਹਨਾਂ ਭੈਣ ਭਰਾਵਾਂ ਤੇ ਜਿਨ੍ਹਾਂ 'ਚ ਸੈਂਕੜੇ ਘਾਟਾਂ, ਕਮਜ਼ੋਰੀਆਂ, ਔਗਣ, ਗੁਲਾਮ ਕੌਮ ਆ ਜੀ। ਕੀ ਕਰੀਏ, ਬਾਹਮਣਵਾਦ ਨੇ ਸਾਡੇ ਚੱਪੇ ਚੱਪੇ ਤੇ ਅੰਦਰ ਦਖਲ ਕੀਤਾ ਹੋਇਆ ਤੇ ਬਹੁਤ ਨੁਕਸਾਨ ਹੋਇਆ ਸਾਡੇ 'ਚ। ਜਿਹੜੀਆਂ ਗੜਬੜਾਂ ਘੱਟ, ਜਦੋਂ ਆਜ਼ਾਦ ਹੋਵਾਂਗੇ ਫਿਰ ਕਰ ਲਾਂਗੇ ਸਾਰਾ ਕੁਝ, ਪਰ ਫਿਰ ਵੀ ਜੋ ਖਾਲਸਾ ਪੰਥ ਨੇ ਚੜ੍ਹਦੀ ਕਲਾ ਵਾਲਾ ਰੂਪ ਬਣਾਇਆ ਹੋਇਆ, ਇਹਨੂੰ ਮਾਣੀਏ, ਜਾਣੀਏ, ਸਮਝੀਏ। ਸੱਚੇ ਪਾਤਸ਼ਾਹ ਕੌਮ ਤੇ ਹੋਰ ਕਿਰਪਾ ਕਰਨ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।